ਅਸੀਂ ਉਦੋਂ ਸਰਕਾਰ ਦੀ ਗੱਲ ਤਾਂ ਕੀਤੀ ਸੀ ਵੀ ਇੱਕ ਟੂਬਲ ਲਾਉਣ ਵਾਸਤੇ ਲੱਖਾਂ ਰੁਪਈਆ ਲੱਗਦਾ, ਇਹ ਥੋੜੇ ਬਹੁਤੇ ਪੈਸਿਆਂ 'ਚ ਲੱਗਦਾ ਨਹੀਂ। ਪਰ ਇੱਕ ਟੂਬਲ ਕਰ ਕੀ ਦਿੰਦਾ, ਇਹ ਤੁਸੀਂ ਸੁਣ ਕੇ ਅੱਜ ਹੈਰਾਨ ਹੋ ਜਾਓਗੇ। ਜਦੋਂ ਅਸੀਂ ਉਦੋਂ ਆਏ ਨਾ ਇੱਥੇ ਫਿਲਮ ਬਣਾਈ, ਜਲੰਧਰ ਪਿੰਡ ਦੇ ਸੱਜੇ ਖੱਬੇ ਫਿਰਦੇ ਰਹੇ ਆ, ਕਈ ਥਾਂ ਤੇ ਤਾਂ ਦੇਖ ਕੇ ਰੋਣਾ ਆਇਆ। ਬੰਦੇ ਉਹ ਸ਼ਿਕਾਰ ਖੇਡਦੇ ਫਿਰਦੇ ਸੀ, ਤੇ ਉਹ ਬੰਦਾ ਜਿਹੜਾ ਨਾਲ ਸੀ ਸਾਡੇ, ਉਹ ਕਹਿੰਦਾ ਵੀ ਇਹ ਕੋਈ ਸ਼ਿਕਾਰਗਾਹ ਨਹੀਂ ਸੀ, ਇਹ ਸਾਡੇ ਰਕਬੇ ਸੀ। ਪੂਰਤੇ ਹਾਲੇ ਜੀ ਕਿ ਅਸੀਂ ਤਕਰੀਬਨ 40 ਮਰਬੇ ਦਾ ਇਹ ਪਿੰਡ ਆ, ਤੇ ਤਕਰੀਬਨ ਸਾਡੇ ਕੋਲ 5 ਤੋਂ 6 ਮਰਬੇ ਬਚੇ ਸਨ। ਬਾਕੀ ਸਾਰੇ ਮਰਬੇ ਜਿਹੜੇ ਸੀ ਉਹ ਪਾਣੀ ਦੇ ਵਿੱਚ ਡੁੱਬ ਗਏ ਸਨ। ਅੱਛਾ, ਕਈਆਂ ਮਰਬਿਆਂ ਵਿੱਚ ਸਲਾਬਾ ਸੀ, ਕਈਆਂ 'ਚ ਪਾਣੀ ਸੀ। ਅੱਛਾ, ਇਸ ਵਕਤ ਸਾਡੇ ਪਿੰਡ ਦਾ ਕੋਈ ਮਰਬਾ ਐਸਾ ਨਹੀਂ ਗਾ ਜਿਹਦੇ ਵਿੱਚ ਪਾਣੀ ਖਲੋਤਾ ਹੋਵੇ। ਵਾਹ ਵਾਹ ਵਾਹ। ਕਿ ਜਿਹੜੇ ਸਾਡੇ ਇਹ ਦੋਸਤ ਇੱਥੋਂ ਤੱਕ ਜ਼ਿਮੀਦਾਰ ਹੋ ਗਿਆ ਸੀ ਕਿ ਦੇਖੋ ਜੀ ਬੱਚਿਆਂ ਦਾ ਪੇਟ ਤਾਂ ਪਾਲਣਾ ਨਾ। ਹਾਂਜੀ, ਇਹ ਜਿਹੜੀਆਂ ਕਿਕਰਾਂ ਵਗੈਰਾ ਨੇ ਇਹਨਾਂ ਦਾ ਕੱਟ ਕੇ ਤੇ ਇਹ ਆਪਣਾ ਪੇਟ ਪਾਲਦੇ ਸੀ। ਅੱਛਾ, ਇਹ ਹੱਦ ਤੱਕ ਯਾਨੀ ਸਾਡਾ ਇਹ ਹਾਲਾਤ ਹੋ ਗਏ ਸੀ। ਆ ਜਿਹੜੀ ਥਾਂ ਤੇ ਅਸੀਂ ਖਲੋਤੇ ਆ ਨਾ, ਪਿਛਲੇ ਸਾਲ ਇਸ ਥਾਂ ਦੀ ਅਸੀਂ ਫਿਲਮ ਬਣਾਈ ਸੀ, ਤੁਹਾਨੂੰ ਚੇਤੇ ਹੋਣਾ। ਇੱਥੇ ਜਿੱਥੇ ਅਸੀਂ ਖਲੋਤੇ ਆ, ਇੱਥੇ ਬੰਦਾ ਖਲੋ ਨਹੀਂ ਸਕਦਾ ਸੀ, ਬੰਦੇ ਜਿੱਡਾ ਇੱਥੇ ਪਾਣੀ ਸੀ। ਇਹਨਾਂ ਨੂੰ ਐਪਰੀਸ਼ੀਏਟ ਕਰਨੇ, ਇਹਨਾਂ ਨੂੰ ਦਾਤ ਦੇਣੇ। ਇਹ 3 ਕਿਲੋਮੀਟਰ ਦਾ ਖਾਲਾ ਇਹਨਾਂ ਨੇ, ਇਹਨਾਂ ਦੇ ਦੋਸਤਾਂ ਨੇ, ਇਹਨਾਂ ਪਿੰਡ ਵਾਲਿਆਂ ਨੇ ਆਪਣੀ ਜੇਬ ਚੋਂ ਅੱਛਾ, ਸੇਮ ਨਹਿਰ ਤੱਕ 15 ਲੱਖ ਰੁਪਈਆ ਲਾ ਕੇ ਸੇਮ ਨਹਿਰ ਤੱਕ ਪੁੱਟਿਆ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਬੰਦੇ ਨੂੰ ਆਪਣੇ ਧੜੇ ਦਾ ਤੇ ਥੜੇ ਦਾ ਪੱਕਾ ਹੋਣਾ ਚਾਹੀਦਾ। ਜਿਹੜਾ ਆਪਦੇ ਧੜੇ ਦਾ ਪੱਕਾ ਹੋਊਗਾ ਉਹ ਗਿਣਤੀ 'ਚ ਆਊਗਾ, ਉਹੀ ਬੰਦਾ ਗਿਣਿਆ ਜਾਊਗਾ। ਧੜੇ ਦਾ ਤਾਂ ਤੁਹਾਨੂੰ ਪਤਾ ਹੀ ਆ। ਥੜੇ ਦੀ ਗੱਲ ਕਰਦੇ ਸਿਆਣੇ ਵਸੇਬ ਦੀ, ਵੀ ਬੰਦਾ ਆਪਣੇ ਵਸੇਬ ਦਾ ਪੱਕਾ ਹੋਵੇ, ਤਰੱਕੀ ਕਰ ਜਵੇ, ਚਾਹੇ ਸ਼ਹਿਰਾਂ 'ਚ ਤੁਰ ਜਵੇ, ਦੂਏ ਮੁਲਕਾਂ 'ਚ ਤੁਰ ਜੇ, ਪਰ ਆਪਣਾ ਪਿਛੋਕੜ ਨਾ ਭੁੱਲੇ, ਆਪ ਦੀ ਮਿੱਟੀ ਨਾਲ ਜੁੜਿਆ ਰਹੇ, ਕਿਸੇ ਨਾ ਕਿਸੇ ਤਰ੍ਹਾਂ ਉਹਦਾ ਚੰਗਾ ਸੋਚਦਾ ਰਹੇ, ਉਹਨਾਂ ਦੇ ਦੁੱਖਾਂ ਨੂੰ ਸਮਝਦਾ ਰਹੇ, ਕਦੀ ਮੁੜ ਕੇ ਆਪਣੇ ਵਸੇਬ 'ਚ ਆਵੇ, ਆਪ ਦੇ ਵਸੇਬ ਦੇ ਵਿੱਚੋਂ ਲੰਘੇ ਤੇ ਬੰਦੇ ਵੇਖ ਕੇ ਹੱਸਣ, ਬੰਦਿਆਂ ਨੂੰ ਠੰਡ ਪਵੇ ਤੇਰਾ ਚਿਹਰਾ ਵੇਖ ਕੇ। ਕੋਈ ਇਦਾਂ ਦਾ ਆਪਣੇ ਵਸੇਬ ਨਾਲ ਜੁੜਨਾ ਚਾਹੀਦਾ। ਤੁਹਾਨੂੰ ਪਤਾ ਵੀ ਸਾਲ ਪਹਿਲਾਂ ਅਸੀਂ ਆ ਕੇ ਇੱਥੇ ਇੱਕ ਫਿਲਮ ਬਣਾਈ ਸੀ ਤੇ ਬੜਾ ਪਿੱਟੇ ਸੀ ਅਸੀਂ। ਜਲੰਧਰ ਪਿੰਡ ਤੋਂ ਸ਼ੁਰੂ ਹੋਏ ਸੀ, ਇੱਦਾਂ ਨਾਗਾਂ ਤੁਰ ਫਿਰ ਕੇ ਅਸੀਂ ਵਿਖਾਇਆ ਸੀ ਵੀ ਕਿੱਦਾਂ ਪਿੰਡ ਉਜੜੇ ਪਏ ਆ, ਵੀ ਐਸੇ ਉਜੜੇ ਆ ਪਿੰਡ ਵੀ ਪਿੰਡਾਂ ਦੇ ਵਿੱਚ ਲੁਹਾਰ ਦੀ ਦੁਕਾਨ ਦੀ ਠੋਕ ਹੀ ਬੰਦ ਹੋ ਗਈ, ਕੋਈ ਦਾਤਰੀਆਂ ਚੰਡਾਣ ਵਾਲਾ ਨਹੀਂ ਰਿਹਾ। ਕਿਉਂ? ਹਰ ਪਾਸੇ ਤਾਂ ਪਾਣੀ ਨਾ, ਪੱਠੇ ਗੱਡਣਗੇ ਤਾਂ ਵੱਢਣਗੇ ਜਾ ਕੇ, ਐਸੇ ਹਾਲਾਤ ਬਣੇ, ਐਸੇ ਬੰਦੇ ਉਜੜੇ ਸੀ। ਅਸੀਂ ਉਦੋਂ ਬੜਾ ਤਰਲਾ ਪਾਇਆ ਸੀ ਸਰਕਾਰ ਦਾ ਵੀ ਕੋਈ ਇੱਥੇ ਟੂਬਲ ਲਾ ਦਿਓ, ਕੋਈ ਇਦਾਂ ਦਾ ਬੰਦੋਬਸਤ ਕਰ ਦਿਓ ਵੀ ਸਾਡੇ ਜ਼ਿਮੀਦਾਰ ਕਿਸਾਨ ਭਰਾਵਾਂ ਦਾ ਦੁਬਾਰਾ ਰੋਜ਼ਗਾਰ ਚੱਲ ਪਵੇ, ਦੁਬਾਰਾ ਕੰਮ ਤੁਰ ਪਵੇ, ਕੋਈ ਪਾਣੀ ਹੇਠਾਂ ਤੁਰ ਪਵੇ। ਪਰ ਸਾਡੀ ਕਿਸੇ ਨੇ ਸੁਣੀ ਨਹੀਂ ਸੀ। ਇੱਥੇ ਆਏ ਅਦਾਰੇ ਮਹਿਕਮੇ ਆਏ ਆ, ਮੇਰੇ ਨਾਲ ਵੀ ਰਾਬਤਾ ਹੁੰਦਾ ਰਿਹਾ, ਟੈਲੀਫੋਨ ਦੇ ਉੱਤੇ ਗੱਲ ਹੁੰਦੀ ਰਹੀ ਹੈ, ਸਿਰਫ ਲਿਖਤ ਪੜ੍ਹਤ ਕਰਕੇ ਜਾਂਦੇ ਰਹੇ ਆ, ਕਿਸੇ ਨੇ ਹੱਥੀਂ ਕੀਤਾ ਕੁਛ ਨਹੀਂ। ਅਸੀਂ ਇੱਥੋਂ ਟੈਲੀਫੋਨ ਕਰਕੇ ਪੁੱਛਦੇ ਰਹੇ ਆ, ਜਿਹੜੇ ਬਾਹਰਲੇ ਮੁਲਕ 'ਚ ਮੁੰਡੇ ਬੈਠੇ ਨਾ ਇਹਨਾਂ ਪਿੰਡਾਂ ਦੇ, ਉਹ ਸਾਡੇ ਨਾਲ ਰਾਬਤੇ 'ਚ ਰਹੇ ਤੇ ਉਹ ਦੱਸਦੇ ਰਹੇ ਵੀ ਭਾਈ ਮਹਿਕਮੇ ਆਉਂਦੇ ਜਾਂਦੇ ਆ, ਪਰ ਉਹਨਾਂ ਨੇ ਕੀਤਾ ਕਰਾਇਆ ਕੁਛ ਨਹੀਂ, ਕੋਈ ਟੂਬਲ ਨਹੀਂ ਲੱਗਾ, ਕੋਈ ਗੱਲ ਨਹੀਂ ਲੱਗੀ। ਬੰਦਾ ਕਿਸੇ ਥਾਂ ਤੇ ਹੋਕਾ ਦਵੇ ਨਾ ਤੇ ਅੱਗੋਂ ਜਵਾਬ ਆ ਜਾਵੇ ਤਾਂ ਉਹ ਬੜਾ ਸਵਾਦ ਬਣਦਾ। ਸਰਕਾਰ ਵੱਲੋਂ ਤਾਂ ਸਾਡੇ ਹੋਕੇ ਦਾ ਸਾਨੂੰ ਜਵਾਬ ਨਾ ਮਿਲਿਆ, ਪਰ ਸਾਡਾ ਇੱਕ ਇਸ ਵਸੇਬ ਦਾ ਪੁੱਤਰ, ਸਾਡਾ ਇੱਕ ਭਰਾ, ਉਹਨੇ ਹਿੰਮਤ ਕੀਤੀ। ਗੱਲ ਪਤਾ ਕੀ ਹੁੰਦੀ ਆ, ਜਿਹੜਾ ਬੰਦਾ ਸਾਰਿਆਂ ਤੋਂ ਪਹਿਲਾਂ ਆਪਦੀ ਮੰਜ਼ਿਲ ਮਿੱਥ ਕੇ ਤੁਰਦਾ ਨਾ, ਬਾਅਦ 'ਚ ਦੁਨੀਆ ਰਲ ਜਾਂਦੀ ਆ, ਪੂਰਾ ਮੇਲਾ ਬਣ ਜਾਂਦਾ, ਉਹ ਠੀਕ ਆ। ਪਰ ਜਿਹੜਾ ਬੰਦਾ ਮੋਹਰੀ ਬਣ ਕੇ ਪਹਿਲ ਕਰਕੇ ਤੁਰਦਾ ਨਾ, ਸ਼ਾਬਾਸ਼ ਉਹਨੂੰ ਆ, ਸਿਰੇ ਉਹਦੇ ਸਿਰ ਤੇ ਆ ਕਿ ਉਸ ਬੰਦੇ ਨੇ ਹਿੰਮਤ ਕੀਤੀ, ਆਪ ਦਾ ਇਰਾਦਾ ਪੂਰਾ ਕਰਕੇ ਤੇ ਤੁਰ ਪਿਆ। ਬਾਅਦ 'ਚ ਫਿਰ ਦੁਨੀਆ ਰਲਦੀ ਆ। ਹੁੰਦਾ ਇਦਾਂ, ਹੋਣਾ ਵੀ ਇਦਾਂ ਹੀ ਚਾਹੀਦਾ। ਪਰ ਅਸੀਂ ਸਲਾਮ ਪੇਸ਼ ਕਰਨ ਵਾਸਤੇ, ਸ਼ਾਬਾਸ਼ ਦੇਣ ਵਾਸਤੇ, ਹੌਸਲਾ ਵਧਾਉਣ ਵਾਸਤੇ, ਥਾਪੜਾ ਦੇਣ ਵਾਸਤੇ ਆਪਣੇ ਪੁੱਤਰ, ਆਪਣੇ ਭਰਾ ਨੂੰ ਆਏ ਆ ਜੀ। ਇਸ ਟਾਈਮ ਮੈਂ ਤੁਹਾਨੂੰ ਤਾਰਫ ਕਰਾਨਾ, ਮੁਹੰਮਦ ਇਫਤਖਾਰ ਸਾਹਿਬ ਖਲੋਤੇ ਆ ਜੀ, ਕਿ ਉਸ ਜਿਹੜਾ ਸਾਡਾ ਅਸੀਂ ਹੋਕਾ ਦਿੱਤਾ ਸੀ ਨਾ, ਉਹ ਹੋਕਾ ਸਰਕਾਰ ਦੇ ਕੰਨਾਂ 'ਚ ਤਾਂ ਨਹੀਂ ਪਿਆ, ਪਰ ਸਾਡੇ ਭਰਾ ਦੇ ਕੰਨਾਂ 'ਚ ਪੈ ਗਿਆ। ਇਹਨਾਂ ਦੀ ਗੱਲ ਮੈਂ ਬਰੀਕੀ 'ਚ ਬਾਅਦ 'ਚ ਕਰਦਾ। ਸਾਡੇ ਕੋਲ ਸਾਡੇ ਭਰਾ ਜੀ ਬਲਾਲ ਬੰਦੇਸ਼ਾ ਸਾਹਿਬ ਜੀ, ਕਿਸੇ ਤਾਰਫ ਦੇ ਮੁਹਤਾਜ ਨਹੀਂ, ਲੋਕ ਜਾਣਦੇ ਆ ਜੀ, ਤੇ ਖਸੂਸੀ ਟਾਈਮ ਆ ਜਿਨ੍ਹਾਂ ਨੇ ਸਾਡੇ ਵਾਸਤੇ ਕੱਢਿਆ ਜੀ, ਬੜੀ ਮਿਹਰਬਾਨੀ। ਉਸਤਾਦ ਮੁਹਤਰਮ ਖਲੋਤੇ ਜੀ, ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਸਾਡੇ ਕਰਕੇ ਆਪਦੇ ਕੰਮ ਛੱਡੇ ਤੇ ਇੱਥੇ ਸਾਨੂੰ ਉਡੀਕਿਆ। ਇਫਤਖਾਰ ਸਾਹਿਬ ਇਸ ਵਸੇਬ ਦੇ ਰਹਿਣ ਵਾਲੇ ਆ ਜੀ। ਇਫਤਖਾਰ ਸਾਹਿਬ ਨੂੰ ਬਸ ਇਹ ਗੱਲ ਪੁੱਛਣੀ ਆ ਵੀ ਇਹ ਲੱਖਾਂ ਰੁਪਈਆ ਲੱਗਦਾ ਜੀ ਇੱਕ ਟੂਬਲ ਤੇ। ਅਸੀਂ ਉਦੋਂ ਸਰਕਾਰ ਦੀ ਗੱਲ ਤਾਂ ਕੀਤੀ ਸੀ ਵੀ ਇੱਕ ਟੂਬਲ ਲਾਉਣ ਵਾਸਤੇ ਲੱਖਾਂ ਰੁਪਈਆ ਲੱਗਦਾ, ਇਹ ਥੋੜੇ ਬਹੁਤੇ ਪੈਸਿਆਂ 'ਚ ਲੱਗਦਾ ਨਹੀਂ। ਪਰ ਇੱਕ ਟੂਬਲ ਕਰ ਕੀ ਦਿੰਦਾ, ਇਹ ਤੁਸੀਂ ਸੁਣ ਕੇ ਅੱਜ ਹੈਰਾਨ ਹੋ ਜਾਓਗੇ। ਸਾਰਿਆਂ ਤੋਂ ਪਹਿਲਾਂ ਤਾਂ ਜੀ ਅਸਲਾਮ ਵਾਲੇਕੁਮ ਜੀ। ਇਫਤਖਾਰ ਸਾਹਿਬ ਕੀ ਹਾਲ ਚਾਲ ਹੈ ਜੀ? ਇਫਤਖਾਰ ਸਾਹਿਬ, ਤੁਸੀਂ ਆਪਦੀ ਜ਼ਿੰਦਗੀ ਆਪਣੇ ਸ਼ਹਿਰਾਂ 'ਚ ਜੀ ਰਹੇ ਆ, ਤੁਹਾਡਾ ਕਾਰੋਬਾਰ ਜੋ ਵੀ ਅੱਲਾਹ ਤਾਲਾ ਨੇ ਬਣਾਇਆ
ਸੋਹਣਾ ਉੱਥੇ ਹਿਸਾਬ ਆ ਜੀ। ਤੁਹਾਨੂੰ ਕੀ ਲੋੜ ਪਈ ਵੀ ਤੁਸੀਂ ਉੱਥੋਂ ਆਏ ਆ ਤੇ ਉਹ ਟਿਊਬਵੈੱਲ ਜਿਹੜਾ ਸਰਕਾਰ ਦਾ ਕੰਮ ਸੀ, ਜਿਹੜਾ ਥੋੜੇ ਪੈਸਿਆਂ 'ਚ ਹੋਣ ਵਾਲਾ ਕੰਮ ਸੀ, ਵੀ ਤੁਸੀਂ ਹੋਣ ਵਾਲਾ ਹੈ ਨਹੀਂ ਸੀ ਥੋੜੇ ਪੈਸਿਆਂ 'ਚ, ਤੁਸੀਂ ਆਪਦੇ ਬੋਝੇ 'ਚੋਂ ਇੰਨੇ ਲੱਖਾਂ ਰੁਪਏ ਲਾ ਕੇ ਤੇ ਉਹ ਬਿਸਮਿਲ੍ਲਾ ਕੀਤੀ ਆ ਇੱਕ ਟਿਊਬਵੈੱਲ ਤੋਂ, ਤੇ ਉਹ ਕਿੱਦਾਂ ਤੁਹਾਡੇ ਦਿਮਾਗ 'ਚ ਆ? ਫਿਰ ਤੁਸੀਂ ਇਹ ਵੀ ਦੱਸਣਾ ਵੀ ਇੱਕ ਟਿਊਬਵੈੱਲ ਨੇ ਕੀਤਾ ਕੀ ਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸੁਰੈਜ ਸਾਹਿਬ ਬਹੁਤ ਸ਼ੁਕਰੀਆ, ਮੇਰੇ ਤੁਹਾਡਾ ਸ਼ੁਕਰੀਆ, ਤੁਹਾਡੀ ਟੀਮ ਦਾ ਸ਼ੁਕਰੀਆ, ਦੋਸਤਾਂ ਦਾ ਸ਼ੁਕਰੀਆ। ਮੈਂ ਸਭ ਤੋਂ ਪਹਿਲੇ ਤੇ ਅੱਲਾਹ ਤਾਲਾ, ਅੱਲਾਹ ਦੇ ਰਸੂਲ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਮੇਰੇ ਕੋਲ ਅੱਜ ਤੋਂ ਕੁਝ ਸਾਲ ਪਹਿਲੇ ਇਹਨਾਂ ਪਿੰਡਾਂ ਦੇ ਬਜ਼ੁਰਗ ਦੋਸਤ ਭਾਈ ਮਿਲ ਕੇ ਗਏ ਮੇਰੀ ਡਿਸਕੋਟ ਰਹਿਸ਼ ਹੈ ਤੁਹਾਨੂੰ, ਔਰ ਮੈਂ ਥੋੜਾ ਜਿਹਾ ਹੋਰ ਤਾਰਫ ਤੁਹਾਨੂੰ ਕਰਾ ਦਿਆਂ ਕਿ ਮੇਰਾ ਪਿੰਡ ਅੱਜ ਇੱਥੇ ਖਲੋਤੇ 264 ਟਿੱਬਾ ਨਾਗ ਹੈ, ਮੇਰਾ ਪਿੰਡ ਪਿਛਲਾ ਪਿੰਡ ਹੈ। ਅੱਛਾ ਜੀ, ਉਹਦਾ ਨਾਮ ਦੱਸੋ। ਉਹਦਾ 264 ਬਰਕਤ ਵਾਲੀ। ਮਾਸ਼ਾਅੱਲਾ, ਠੀਕ ਹੈ ਜੀ। ਇਹਨਾਂ ਚੌਂ ਪਿੰਡਾਂ ਦਾ ਬਹੁਤ ਜ਼ਿਆਦਾ ਮਸਲਾ ਸੀ। ਹਾਂਜੀ 264 ਬਰਕਤ ਵਾਲੀ ਨਾਗ, 264 ਟਿੱਬਾ ਨਾਗ, ਅੱਗੇ ਮਾਝੀਵਾਲ, ਹਾਂਜੀ 270, 267 ਜਲੰਧਰ। ਬਾਕੀ ਪਿੰਡਾਂ ਦਾ ਵੀ ਬਹੁਤ ਮਸਲਾ ਹੈ, ਹਾਂਜੀ ਲੇਕਿਨ ਅਸੀਂ ਪਿਛਲੇ ਸਾਲ ਇਹ ਮੇਰੇ ਕੋਲ ਗਏ, ਇਹਨਾਂ ਕਿਹਾ ਜੀ ਅਸੀਂ ਤੇ ਮਰ ਗਏ ਆ, ਸਾਡਾ ਕੋਈ ਮਿਸਾਲ ਦੇ ਤੌਰ ਤੇ ਵਾਲੀ ਵਾਰਸ ਨਹੀਂ। ਇਦਾਂ ਹੀ ਤੇ ਮੈਂ ਉਦੋਂ ਇਹਨਾਂ ਨੂੰ ਕਿਹਾ ਸੀ ਕਿ ਇਨਸ਼ਾਅੱਲਾ ਮੈਂ ਜਿੰਨੀ ਮੇਰੀ ਹਿੰਮਤ ਤਫੀਕ ਹੈ ਵੇ ਮੈਂ ਇਨਸ਼ਾਅੱਲਾ ਤੁਹਾਡਾ ਸਾਥ ਦਿਆਂਗਾ। ਮਾਸ਼ਾਅੱਲਾ, ਠੀਕ ਹੈ ਜੀ। ਤੁਸੀਂ ਜਗ੍ਹਾ ਵੇਖੀ ਜਾਓ ਹਾਂਜੀ ਤੇ ਮੈਂ ਤੁਹਾਨੂੰ ਟਿਊਬਲ ਲਾ ਕੇ ਦੇਈ ਜਾਣਾ। ਮਾਸ਼ਾਅੱਲਾ, ਮਾਸ਼ਾਅੱਲਾ, ਉਹ ਅੱਲਾ ਨੇ ਇਹਨਾਂ ਦੇ ਸਦਕੇ ਮੇਰੇ ਰਿਜ਼ਕ 'ਚ ਬਰਕਤ ਪਾਈ। ਮਾਸ਼ਾਅੱਲਾ। ਮੇਰਾ ਹਮੇਸ਼ਾ ਇਹ ਆ ਕਿ ਮੈਂ ਇਹ ਕਹਿੰਦਾ ਕਿ ਜੋ ਵੀ ਮੈਨੂੰ ਰੱਬ ਨੇ ਦਿੱਤਾ ਹੈ, ਜੋ ਮੈਂ ਕਰ ਰਿਹਾ ਲੋਕਾਂ ਵਾਸਤੇ, ਮੈਨੂੰ ਉਹਦਾ ਸਦਕਾ ਮਿਲਦਾ। ਵਾਹ ਵਾਹ ਵਾਹ। ਠੀਕ ਹੈ ਜੀ। ਮੇਰਾ ਇਹਨਾਂ ਤੇ ਕੋਈ ਇਨਸਾਨ ਨਹੀਂ, ਮੇਰੇ ਲੱਗਦੇ ਨੇ, ਲੈਂਦੇ ਨੇ, ਵੱਡੇ ਨੇ, ਛੋਟੇ ਨੇ, ਸਾਰੇ ਮੇਰੇ ਆਪਣੇ ਨੇ। ਮਾਸ਼ਾਅੱਲਾ। ਅੱਲਾਹ ਤਾਲਾ ਨੇ ਇਹਦਾ ਇਨਾਮ ਸਾਨੂੰ ਕੀ ਦਿੱਤਾ ਹੈ। 16 ਅਕਤੂਬਰ 2025 ਚ ਅਸੀਂ ਇਹਦਾ ਇਫਤਤਾਹ ਕੀਤਾ ਸੀ। ਅੱਛਾ ਜੀ। 6 ਮਹੀਨੇ 8 ਮਹੀਨੇ ਟਿਊਬਲ ਚੱਲਿਆ। ਇਹ ਪਿੰਡ ਵਾਲਿਆਂ ਕੋਲੋਂ ਤੁਸੀਂ ਪੁੱਛਣਾ ਬਕੌਲ ਇਹਨਾਂ ਦੇ ਕਿ ਸਾਡਾ 16 ਮੁਰੱਬੇ ਰਕਬਾ ਆਬਾਦ ਹੋ ਗਿਆ। ਅੱਛਾ। ਮੈਂ ਕਹਿਣਾ ਕਿ ਜਿਹੜਾ 16 ਮੁਰੱਬੇ ਰਕਬਾ ਆਬਾਦ ਹੋ ਗਿਆ, ਵਾਹ। ਜਿਹਦਾ ਹੋ ਗਿਆ, ਉਹ ਮੇਰੇ ਲਈ ਵੀ ਦੁਆ ਕਰੇ, ਮੇਰੇ ਮਾਂ-ਬਾਪ ਲਈ ਵੀ ਕਰੇ, ਆਪਣੇ ਮਾਂ-ਬਾਪ ਲਈ ਵੀ ਕਰੇ, ਆਪਣੇ ਆਪ ਲਈ ਵੀ ਕਰੇ। ਅੱਲਾਹ ਤਾਲਾ ਇਹਨਾਂ ਦਾ ਰਿਜ਼ਕ ਕੁਸ਼ਾਦਾ ਕਰੇ, ਅੱਲਾਹ ਤਾਲਾ ਇਹਨਾਂ ਦੀਆਂ ਪੈਲੀਆਂ ਆਬਾਦ ਕਰੇ। ਆਮੀਨ ਆਮੀਨ। ਮੈਨੂੰ ਇਹਨਾਂ ਤੋਂ ਕੋਈ ਲਾਲਚ ਨਹੀਂ, ਮੈਨੂੰ ਇਹਨਾਂ ਤੋਂ ਕੋਈ ਮਫਾਦ ਨਹੀਂ, ਮੈਨੂੰ ਇਹ ਵੀ ਨਹੀਂ ਪਤਾ ਕਿ ਰਕਬਾ ਕਿੱਦਾਂ ਤੇ ਕਿੱਦਾਂ ਨਹੀਂ। ਬੜੀ ਚੰਗੀ ਸੋਚ ਹੈ। ਜਦੋਂ ਅਸੀਂ ਉਦੋਂ ਆਏ ਨਾ ਇੱਥੇ ਫਿਲਮ ਬਣਾਈ, ਜਲੰਧਰ ਪਿੰਡ ਦੇ ਸੱਜੇ ਖੱਬੇ ਫਿਰਦੇ ਰਹੇ ਆ, ਕਈ ਥਾਂ ਤੇ ਤਾਂ ਦੇਖ ਕੇ ਰੋਣਾ ਆਇਆ। ਬੰਦੇ ਉਹ ਸ਼ਿਕਾਰ ਖੇਡਦੇ ਫਿਰਦੇ ਸੀ, ਤੇ ਉਹ ਬੰਦਾ ਜਿਹੜਾ ਨਾਲ ਸੀ ਸਾਡੇ, ਉਹ ਕਹਿੰਦਾ ਵੀ ਇਹ ਕੋਈ ਸ਼ਿਕਾਰਗਾਹ ਨਹੀਂ ਸੀ, ਇਹ ਸਾਡੇ ਰਕਬੇ ਸੀ, ਤੇ ਇਹ ਤਾਂ ਕੋਈ ਰੱਬ ਨੇ ਐਸੀ ਕੋਈ ਪਾਸਾ ਪਰਤਿਆ ਵੀ ਇਹ ਹੁਣ ਲੋਕ ਆ ਕੇ ਸ਼ਿਕਾਰ ਖੇਡਦੇ ਆ। ਤੇ ਉਹ ਇਦਾਂ ਹੀ ਹਿੰਮਤ ਕਰਕੇ ਹੁਣ ਦੁਬਾਰਾ ਉਹ ਦੱਸ ਰਹੇ ਇੱਕ ਟੂਬਲ 16 ਮੁਰੱਬੇ ਆਬਾਦ ਕਰਤੇ ਇੱਕ ਟੂਬਲ ਨੇ। ਇਫਤਖਾਰ ਸਾਹਿਬ, ਇੱਕ ਟੂਬਲ ਤੇ ਖਰਚਾ ਕਿੰਨਾ ਕੁ ਆ ਜਾਂਦਾ? ਇਹ ਖਰਚਾ 8 ਲੱਖ ਰੁਪਏ ਦੇ ਤੇ ਟੂਬਲ ਤੇ ਖਰਚਾ ਆਇਆ ਸੀ। ਜੀ ਜੀ। ਔਰ ਇਹਨਾਂ ਨੇ ਡਿਊਲ ਕੰਮ ਕੀਤਾ ਕਿ ਸੋਲਰ ਪਲੇਟਾਂ ਨਾਲ ਲਾਈਆਂ ਮਸਜਿਦ ਤੇ। ਮਾਸ਼ਾਅੱਲਾ। ਉਹ 8 ਲੱਖ ਦੇ ਵਿੱਚ ਹੀ ਨੇ। ਅੱਛਾ ਉਥੋਂ 1 ਲੱਖ ਦੀ ਤਾਰ ਇਹ ਪਿੰਡ ਵਾਲਿਆਂ ਪਾਈ ਆਪਣੇ ਤਾਵਾਂ ਨਾਲ। ਅੱਛਾ। ਇਹ ਸੋਲਰ ਦਾ ਜਿਹੜਾ ਉਹ ਮਸਜਿਦ ਤੇ ਵੀ ਇਸਤੇਮਾਲ ਕਰ ਰਹੇ ਤੇ ਮਾਸ਼ਾਅੱਲਾ। ਟੂਬਲ ਤੇ ਵੀ ਇਸਤੇਮਾਲ ਕਰ ਰਹੇ। ਬਾਕੀ ਇਹ ਮੇਰੇ ਦੋਸਤ ਨੇ, ਭਾਈ ਨੇ, ਇਹ ਸਾਰੀ ਐਫਰਟ ਦੇ ਸਰਬਰਾਹ ਇਹ ਨੇ। ਇਹਨਾਂ ਕੋਲੋਂ ਵੀ ਕੋਈ ਤੁਸੀਂ ਗੱਲ ਪੁੱਛੋ ਤੇ ਤੁਸੀਂ ਇੱਕ ਟੂਬਲ ਲਾਤਾ ਜਾਂ ਹੋਰ ਵੀ ਲੱਗ ਨਹੀਂ 3 ਟੂਬਲ ਲੱਗ ਟੂਬਲ ਚੱਲਣੇ। 3 ਲੱਗ ਚੁੱਕੇ ਨੇ ਹਾਂਜੀ। ਔਰ ਚੱਲ ਚੁੱਕੇ ਨੇ। ਅੱਛਾ ਮਾਸ਼ਾਅੱਲਾ। ਚੌਥਾ ਅਸੀਂ ਕੱਲ ਬੰਦਿਆਂ ਨੇ ਸਲਾਹ ਕਰਕੇ ਮੇਰੇ ਪਿੰਡ ਵਾਲਿਆਂ ਮੇਰੇ ਕੋਲ ਆਉਣਾ ਤੇ ਚੌਥਾ ਅਸੀਂ ਇਨਸ਼ਾਅੱਲਾ ਉਹ ਸ਼ੁਰੂ ਕਰਨਾ ਕੱਲ। ਅੱਛਾ ਚਲੋ ਮੈਂ ਪੁੱਛਦਾ ਜੀ, ਆ ਪਿੰਡ ਵਾਲਿਆਂ ਨਾਲ ਗੱਲ ਕਰਦੇ ਆ। ਦੱਸੋ ਜੀ ਕੀ ਸੂਰਤ ਹਾਲ ਅੱਗੇ ਸੀ ਤੇ ਹੁਣ ਕੀ ਸੂਰਤ ਹਾਲ ਹੈ? ਸੂਰਤ ਹਾਲ ਹੈ ਜੀ ਕਿ ਅਸੀਂ ਤਕਰੀਬਨ 40 ਮੁਰੱਬੇ ਦਾ ਇਹ ਪਿੰਡ ਆ, ਤੇ ਤਕਰੀਬਨ ਸਾਡੇ ਕੋਲ 5 ਤੋਂ 6 ਮੁਰੱਬੇ ਬਚੇ ਸਨ। ਬਾਕੀ ਸਾਰੇ ਮੁਰੱਬੇ ਜਿਹੜੇ ਸੀ ਉਹ ਪਾਣੀ ਦੇ ਵਿੱਚ ਡੁੱਬ ਗਏ ਸਨ। ਅੱਛਾ। ਕਈਆਂ ਮੁਰੱਬਿਆਂ ਵਿੱਚ ਸਲਾਬਾ ਸੀ, ਕਈਆਂ 'ਚ ਪਾਣੀ ਸੀ। ਅੱਛਾ। ਇਸ ਵਕਤ ਸਾਡੇ ਪਿੰਡ ਦਾ ਕੋਈ ਮੁਰੱਬਾ ਐਸਾ ਨਹੀਂਗਾ ਜਿਹਦੇ ਵਿੱਚ ਪਾਣੀ ਖਲੋਤਾ ਹੋਵੇ। ਵਾਹ 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 ਵਾਹ। ਇੱਕ ਟੂਬਲ ਨਾਲ ਇੱਕ ਟੂਬਲ ਇਹ ਤੇ ਇੱਕ ਟੂਬਲ ਜਲੰਧਰ ਚੱਲਣ ਡਿਆ ਵਾ। ਅੱਛਾ, ਦੋਵਾਂ ਦਾ ਵਿੱਚੋਂ ਪਾਣੀ ਨਹੀਂ ਖਲੋਤਾ। ਕੋਈ ਰਕਬੇ ਦੇ ਵਿੱਚ ਸਲਾਬਾ ਹੈਗਾ ਵਾ, ਲੇਕਿਨ ਜ਼ਮੀਨਾਂ ਵਗੰਡੀਆਂ ਨੇ। ਆ ਜਿਹੜੇ ਉਥਲੀ ਲਾਸੀ ਹੈ ਤਕਰੀਬਨ 16-17 ਮੁਰੱਬਿਆਂ ਦੀ ਸੀ, ਇਹ ਮੁਕੰਮਲ ਤੌਰ ਤੇ ਚਾਲੂ ਆ। ਯਾਨੀ ਕਿ ਅੱਧੇ ਮੁਰੱਬੇ ਸਾਡੇ ਪਿੰਡ ਦੇ ਜਿਹੜੇ ਨੇ ਮੁਕੰਮਲ ਤੌਰ ਤੇ ਚਾਲੂ ਆ। ਇੱਕ ਟੂਬਲ ਅਸੀਂ ਜਲੰਧਰ ਵਾਲੀ ਸੀਂ ਦੇ ਉੱਤੇ ਲਾਇਆ ਵਾ 264 ਤੇ 267 ਦੀ। ਅੱਛਾ। ਇੱਕ ਟੂਬਲ ਅਸੀਂ 270 ਦੇ ਵਿੱਚ ਲਾਇਆ ਵਾ, ਉਹ ਵੀ 64 ਤੇ 67 ਤੇ 270 ਉਹਦੀ ਸੀਂ ਦੇ ਉੱਤੇ ਆ। ਅੱਛਾ। ਉਹ ਥੋੜਾ ਖਾਲ ਦਾ ਮਸਲਾ ਸੀ, 1 ਕਿੱਲੇ ਦਾ ਖਾਲ ਰਹਿੰਦਾ ਸੀ, ਉਹ ਮੇਜ਼ ਦਾ ਉਹਨਾਂ ਨੇ ਬਣਾਤਾ ਹੋਣਾ ਵਾ। ਉਹ ਟੂਬਲ ਦਾ ਬੋਰ ਪਲੇਟਾਂ ਹਰ ਸ਼ੈ ਮੁਕੰਮਲ ਆ ਜੀ ਉੱਥੇ। ਵਾਹ। ਉਸ ਤੋਂ ਬਾਅਦ ਅਸੀਂ ਸਵੇਰੇ ਨਵੇਂ ਪਿੰਡ
ਇੱਕ ਬੋਰ ਸ਼ੁਰੂ ਕਰ ਰਹੇ ਹਾਂ ਜੀ। ਆ ਮਗਰਲੇ ਪਾਸੇ ਜਿਹੜਾ ਸੀ ਇੱਥੇ ਉਦੋਂ ਜਦੋਂ ਅਸੀਂ ਆਏ ਸੀ ਉਦੋਂ ਪਾਣੀ ਪਾਣੀ ਸੀ ਸਾਰਾ ਜੀ, ਇਹ ਮੁਕੰਮਲ ਤੌਰ ਤੇ ਪਾਣੀ ਸੀ। ਇਹ ਤੋਂ ਉੱਤੇ ਜਿਹੜੀ ਲਾਸੀ ਉਹ 6 ਮਰਬੇ ਦੀ ਲਾਸੀ ਆ ਜੀ, ਜਿਹੜੀ ਨਵੇਂ ਪਿੰਡ 264 ਦੇ ਨਾਲ ਚੱਲਦੀ ਹੈ, ਉਹ ਸਿਰਫ ਬਚੀ ਸੀ, ਸਾਰੀ ਬਾਕੀ ਸਾਰੇ ਪਾਣੀ ਸੀ। ਤੇ ਇਸ ਤੋਂ ਬਾਅਦ ਵੀ ਹਾਈ ਸਾਹਿਬ ਨੇ ਸਾਨੂੰ ਸਰਵੇ ਆਖਿਆ 281 ਢੀਂਡਾ, 87 ਜੀਂਬੇ, 271 ਕੋਠੀਆਂ ਤੇ 273 ਰਾਚਕ, ਇੱਕ 265 ਵੱਡੀ ਨਾਗ। ਇਹ ਸਰਵਾ ਹੋਇਆ ਜੀ, ਸਾਰਾ ਕੁਝ ਹੋਇਆ ਵਾ। ਇਸ ਤੋਂ ਬਾਅਦ ਉਹ ਕੱਲ ਸਾਰੇ ਬੰਦੇ ਹਾਜੀ ਸਾਹਿਬ ਦੇ ਡੇਰੇ ਤੇ ਆ ਰਹੇ ਨੇ, ਮੁਕੰਮਲ ਪਿੰਡਾਂ ਵਾਲੇ, ਤੇ ਉਹ ਆਪਣਾ ਟੂਬਲ ਦਾ ਜਿਹੜਾ ਵਾ ਉਹ ਦੱਸਣ ਦੇ ਕਿ ਅਸੀਂ ਇੱਥੇ ਲਵਾਉਣਾ ਚਾਹੁੰਦੇ ਆ। ਉਹਨਾਂ ਸਾਰਿਆਂ ਟੂਰਾਂ ਦੇ ਜਿਸ ਤਰ੍ਹਾਂ ਸਾਡਾ ਨਾਲਾ ਬਣਿਆ ਵਾ ਇਸ ਤਰ੍ਹਾਂ ਨਾਲੇ ਪਿੰਡ ਦੇ ਲਾਗੋਂ ਜਿਹੜੇ ਨਿਕਲਦੇ ਨੇ, ਤਾਂ ਕਿ ਪਾਣੀ ਦੀ ਬੰਦਸ਼ ਨਾ ਰਵੇ ਕੋਈ ਵੀ, ਪਾਣੀ ਨਿਕਲੇ ਤੇ ਸੇਮ 'ਚ ਚਲ ਜਾਵੇ। ਵਾਹ ਵਾਹ। ਸਾਡੇ ਕੋਲ ਜੀ ਇਸ ਟਾਈਮ ਇਸ ਪਿੰਡ ਦੇ ਨੰਬਰਦਾਰ ਸਾਹਿਬ ਖਲੋਤੇ ਜੀ। ਨੰਬਰਦਾਰ ਸਾਹਿਬ, ਇੱਥੇ ਕਿੰਨੇ ਕੁ ਪਿੰਡਾਂ ਦਾ ਇਹ ਜਦੋਂ ਬਣਿਆ ਪਾਣੀ ਵਾਲਾ ਰੌਲਾ, ਇਹ ਕਿੰਨੇ ਕੁ ਪਿੰਡਾਂ ਨੂੰ ਬਣਿਆ? ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ, ਇਹ ਸਾਡਾ ਚੱਕ 40 ਮਰਬੇ ਦਾ ਯਾਨੀ ਜ਼ਰਾਈ ਰਕਬਾ ਦਾ ਨਿੱਕਾ ਪਿੰਡ ਗਿਣਿਆ ਜਾਂਦਾ? ਹਾਂਜੀ ਨਿੱਕਾ ਪਿੰਡ, ਇਹਨਾਂ ਸਾਰੇ ਪਿੰਡਾਂ ਦਾ। ਔਰ ਇਹਦੇ ਵਿੱਚੋਂ ਤਕਰੀਬਨ ਪਿਛਲੇ 2 ਸਾਲਾਂ ਤੋਂ ਜ਼ਿਆਦਾ ਇਫੈਕਟ ਹੋਇਆ। ਵੈਸੇ ਤੇ ਸਨ 78 ਤੋਂ ਹੈ ਸਾਡੇ ਇਹ ਚੀਜ਼ ਦਾ ਜਿਹੜਾ ਨਾ ਇਹ ਸਲਾਬਾ ਯਾਨੀ ਇਧਰ ਆ ਰਿਹਾ। ਕਿੰਨੇ ਕੁ ਪਿੰਡ ਜਿਹੜੇ ਮੁਤਾਸਰ ਹੈ ਜੀ? ਇਹ ਤਕਰੀਬਨ 7 ਤੋਂ 8 ਪਿੰਡ ਜ਼ਿਆਦਾ ਯਾਨੀ ਮੁਤਾਸਰ ਨੇ, ਬਾਕੀ ਤੇ ਮੁਤਾਸਰ ਤੇ ਤਕਰੀਬਨ ਸਲੂਣੀ ਝਾਲ ਤੱਕ ਇਹ ਜਿਹੜੀ ਆ ਲੱਸ ਜਾਂਦੀ ਹੈ ਨਾ, ਚਿੱਟੀਆਂ ਕੋਠੀਆਂ। ਹਾਂਜੀ, ਇਹ ਜ਼ਿਆਦਾ ਯਾਨੀ ਇਧਰ ਨੂੰ ਜਾੜਾ ਲੋਪੋ ਕੀ ਜਗਦੇ ਇਧਰ ਸਾਰੇ ਯਾਨੀ ਇਹ ਸਾਈਡ ਨੂੰ ਇਹ ਯਾਨੀ ਸਲੂਣੀ ਝਾਲ ਤੱਕ ਇਹ ਲੱਸ ਜਿਹੜੀ ਆ ਰਹੀ ਹੈ। ਤੇ ਸਾਡਾ ਪਿੰਡ ਯਾਨੀ ਜਿਹੜਾ ਨਾ ਪਿਛਲੇ 2-3 ਸਾਲਾਂ ਤੋਂ ਜ਼ਿਆਦਾ ਇਫੈਕਟ ਹੋਇਆ ਸੀ। ਉਹਦੇ ਵਿੱਚ ਦੋਸਤ ਨੇ ਦੱਸਿਆ ਵੀ ਹੈ ਕਿ ਸਿਰਫ 5 ਤੋਂ 6 ਮਰਬੇ ਸਿਰਫ ਚੱਲਦੇ ਸੀ। ਅੱਜ ਇੱਥੇ ਹੁਣ ਵੀ ਅਸੀਂ ਖੜੇ, ਇਹ ਵੀ ਜ਼ਰਾਈ ਰਕਬਾ। ਤੇ ਇਸ ਕਰਕੇ ਅਸੀਂ ਕਮਿਸ਼ਨਰ ਸਾਹਿਬ ਕੋ, ਏਸੀ ਸਾਹਿਬ ਕੋ ਯਾਨੀ ਜਿੰਨੇ ਜਿੱਥੇ ਵੀ ਕਾਮੇ ਬਾਲਾ ਸੀ ਉਹਨਾਂ ਦੇ ਸਾਰਿਆਂ ਦੇ ਗਏ ਆ, ਲੇਕਿਨ ਸਾਨੂੰ ਸਾਰਿਆਂ ਨੇ ਯਾਨੀ ਜਿਹੜਾ ਨਾ ਸਵਾਏ ਹੌਸਲੇ ਤੋਂ ਕੋਈ ਸ਼ੈ ਨਹੀਂ ਦਿੱਤੀ। ਤੇ ਅਸੀਂ ਹਾਜੀ ਸਾਹਿਬ ਦੇ ਅੱਗੇ ਗੁਜ਼ਾਰਿਸ਼ਾਂ ਰੱਖੀਆਂ, ਆਪਣੀਆਂ ਤਕਲੀਫਾਂ ਰੱਖੀਆਂ। ਇਹਨਾਂ ਨੇ ਯਾਨੀ ਸਾਨੂੰ 11-22 ਦੀ ਤਰ੍ਹਾਂ ਨਾ ਇੱਕ ਦਫਾ ਸਾਨੂੰ ਹਸਪਤਾਲ ਤੱਕ ਪਹੁੰਚਾਤਾ। ਯਾਨੀ 11-22 ਵਾਲੇ ਮੇਨ ਹਸਪਤਾਲ ਤੱਕ ਪਹੁੰਚਾ ਦੇ ਰਹੇ। ਇਹ ਯਾਨੀ ਆ ਜਿਹੜੇ ਟੂਬਲ ਨੇ ਨਾ, ਇਹ ਕੋਈ ਹੱਲ ਨਹੀਂ, ਇਹ ਕਿ 11-22 ਵਾਲਾ ਤਰੀਕਾ ਹੈ ਕਿ ਸਾਨੂੰ ਅਸੀਂ ਮਰਨ ਤੋਂ ਬਚ ਗਏ। ਅਗਲਾ ਜਿਹੜਾ ਸਟੈਪ ਆ ਉਹ ਹਕੂਮਤ ਦਾ, ਕਿ ਸਾਨੂੰ ਇਹਨੂੰ ਕੋਈ ਮੇਜਰ ਕੋਈ ਪ੍ਰੋਜੈਕਟ ਬਣਾ ਕੇ ਦੇਣ ਤਾਂ ਕਿ ਇਹ ਜਿਹੜਾ ਏਰੀਆ ਇਹ ਹਮੇਸ਼ਾ ਵਾਸਤੇ ਆਬਾਦ ਹੋ ਜਾਏ। ਨੰਬਰਦਾਰ ਸਾਹਿਬ, ਅੱਗੇ ਹਾਜੀ ਇਫਤਖਾਰ ਸਾਹਿਬ ਸਾਨੂੰ ਦੱਸ ਰਹੇ ਸੀ ਕਿ ਤੁਸੀਂ ਬਹੁਤ ਸ਼ੌਕ ਰੱਖਦੇ ਆ, ਦੇਖੋ ਭਾਜਨਾਸ ਜੀ, ਕਰਦੇ ਆ। ਅਸੀਂ ਕਿਉਂਕਿ ਇਸ ਧਰਤੀ ਦਾ ਹਿੱਸਾ ਆ, ਜ਼ਿੰਮੇਦਾਰ ਆ, ਇਹਨਾਂ ਦੀਆਂ ਤਕਲੀਫਾਂ ਅਸੀਂ ਬਿਹਤਰ ਜਾਣਦੇ ਹਾਂ, ਕਿਉਂਕਿ ਜਿਹੜਾ ਜਿੱਥੇ ਰਹਿੰਦਾ ਹੁੰਦਾ ਨਾ ਉਹਨੂੰ ਪਤਾ, ਉਹਨੂੰ ਉਹਨਾਂ ਤਕਲੀਫਾਂ ਦਾ ਪਤਾ ਹੁੰਦਾ। ਵਾਹ ਵਾਹ। ਤੇ ਬਾਕੀ ਹਾਜੀ ਸਾਹਿਬ ਨੇ ਸਾਨੂੰ ਕਿਸੇ ਵੀ ਮੌਕੇ ਤੇ ਯਾਨੀ ਸਾਡੀ ਕੋਈ ਵਾਟਰ ਸਪਲਾਈ ਦੀ ਯਾਨੀ ਕੋਈ ਮਸਲਾ ਬਣ ਜੇ, ਸਾਡਾ ਕੋਈ ਵੀ ਐਸਾ ਹੋਵੇ, ਇਹ ਇੱਕ ਸਮਾਜੀ ਕਾਰਕੁਨ ਨੇ ਬਗੈਰ ਕਿਸੇ ਸਿਆਸਤ ਤੋਂ। ਅੱਲਾਹ ਪਾਕ ਇਹਨਾਂ ਨੂੰ ਹੋਰ ਇਸ ਤੋਂ ਵੀ ਜ਼ਿਆਦਾ ਤੌਫੀਕ ਦੇ। ਜਦੋਂ ਹੁਣ ਪਾਣੀ ਘਟਿਆ ਟੂਬਲ ਲੱਗਣ ਨਾਲ, ਹੌਲੀ ਹੌਲੀ ਰਕਬੇ ਆਬਾਦ ਵੀ ਹੋ ਰਹੇ ਆ, ਜਿਵੇਂ ਦੱਸ ਰਹੇ ਆ ਕਿ 16 ਮਰਬਿਆਂ ਨੂੰ ਫਰਕ ਪਿਆ, ਤੇ ਹੁਣ ਤੁਹਾਨੂੰ ਚੰਗਾ ਲੱਗਦਾ ਵੀ ਯਾਰ ਮਿਹਨਤ ਰੰਗ ਲਿਆਈ? ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਹਰ ਬੰਦਾ ਮਸਰੂਫ ਆ, ਕੰਮ ਕਰਦਾ, ਖੁਸ਼ੀ ਹੁੰਦੀ ਹੈ ਕਿ ਜਿਹੜੇ ਸਾਡੇ ਇਹ ਦੋਸਤ ਇੱਥੋਂ ਤੱਕ ਜ਼ਿੰਮੇਦਾਰ ਹੋ ਗਿਆ ਸੀ ਕਿ ਦੇਖੋ ਜੀ ਬੱਚਿਆਂ ਦਾ ਪੇਟ ਤੇ ਪਾਲਣਾ ਨਾ। ਹਾਂਜੀ, ਇਹ ਜਿਹੜੀਆਂ ਕਿਕਰਾਂ ਵਗੈਰਾ ਨੇ ਇਹਨਾਂ ਦਾ ਕੱਟ ਕੇ ਤੇ ਇਹ ਆਪਣਾ ਪੇਟ ਪਾਲਦੇ ਸੀ। ਅੱਛਾ, ਇਸ ਹੱਦ ਤੱਕ ਯਾਨੀ ਸਾਡਾ ਇਹ ਹਾਲਾਤ ਹੋ ਗਏ ਸੀ। ਤੇ ਹੁਣ ਅਲਹਮਦੁਲਿਲਾ ਸਾਨੂੰ ਇੱਕ ਆਸ ਹੋ ਗਈ ਹੈ ਹਾਂਜੀ, ਕਿ ਇਨਸ਼ਾਅੱਲਾ ਸਾਡੀਆਂ ਅੱਲਾਹ ਪਾਕ, ਹਾਂ ਜਿਸ ਤਰ੍ਹਾਂ ਹਾਜੀ ਸਾਹਿਬ ਨੇ ਅੱਗੇ ਕਿਹਾ ਕਿ ਸਾਡੀਆਂ ਕਮੀਆਂ ਕੋਤਾਹੀਆਂ ਨੇ, ਅਸੀਂ ਆਪਣਾ ਤੋਬਾ ਤਾਇਬ ਕਰੀਏ। ਪਿਛਲੀਆਂ ਗਲਤੀਆਂ ਜਿਹੜੀਆਂ ਨੇ ਉਹਨਾਂ ਨੂੰ, ਇਨਸਾਨ ਉਹੀ ਹੁੰਦਾ ਜਿਹੜਾ ਗਲਤੀ ਤੋਂ ਸਿੱਖੇ। ਹਾਂਜੀ, ਜਿਹੜਾ ਬਾਰ-ਬਾਰ ਦੁਹਰਾਉਂਦਾ ਨਾ ਉਹ ਇਨਸਾਨ ਨਹੀਂ, ਇਨਸਾਨੀਅਤ 'ਚ ਨਹੀਂ ਹੁੰਦਾ। ਇਹ ਤਾਂ ਜੀ ਇਹ ਤੁਹਾਡੇ ਵਾਸਤੇ ਨਹੀਂ, ਇਹ ਸਾਡਿਆਂ ਵਾਸਤੇ, ਸਾਰਿਆਂ ਵਾਸਤੇ ਹੀ ਆ। ਤੋਬਾ ਤਾਂ ਹਰ ਟਾਈਮ ਜੀ ਉਹ ਕਹਿੰਦੇ ਆ ਨਾ ਜੀ, ਕਰੋ ਤੇ ਡਰੋ, ਜੇ ਨਾ ਕਰੋ ਤੇ ਬਹੁਤਾ ਡਰੋ। ਡਰਦੇ ਰਹਿਣਾ ਚਾਹੀਦਾ ਜੀ। ਬੜੀ ਮਿਹਰਬਾਨੀ ਨੰਬਰਦਾਰ ਸਾਹਿਬ। ਬਲਾਲ ਬੰਦੇਸ਼ਾ ਸਾਹਿਬ, ਗੱਲ ਮੈਂ ਕਰਦਾ ਸੀ, ਜਿਹੜਾ ਸਿਆਣੇ ਕਹਿੰਦੇ ਵੀ ਸਖੀ ਲੁਕਦਾ ਨਹੀਂ ਹੁੰਦਾ, ਉਹ ਰੱਬ ਉਹਨੂੰ ਲੁਕਣ ਹੀ ਨਹੀਂ ਦਿੰਦਾ। ਕਿਉਂ? ਬੇਸ਼ੱਕ ਬਈ ਸਖੀ ਰੱਬ ਦਾ ਯਾਰ ਹੁੰਦਾ, ਕੋ ਆਪਣੇ ਯਾਰ ਨੂੰ ਭਲਾ ਲੁਕਣ ਦਿੰਦਾ, ਉਹ ਜਿੰਨਾ ਵੀ ਲੁਕ ਲਵੇ। ਇਫਤਖਾਰ ਸਾਹਿਬ ਨੂੰ ਮੈਂ 2-3 ਵਾਰੀ ਕਿਹਾ ਵੀ ਅਸੀਂ ਆ ਕੇ ਉੱਥੇ ਫਿਲਮ ਬਣਾਉਣੀ ਹੈ। ਕਿਉਂ ਬਣਾਉਣੀ ਹੈ? ਕਿ ਆ ਜਿਹੜੀ ਥਾਂ ਤੇ ਅਸੀਂ ਖਲੋਤੇ ਆ ਨਾ, ਪਿਛਲੇ ਸਾਲ ਇਸ ਥਾਂ ਦੀ ਅਸੀਂ ਫਿਲਮ ਬਣਾਈ ਸੀ, ਤੁਹਾਨੂੰ ਚੇਤੇ ਹੋਣਾ। ਇੱਥੇ ਜਿੱਥੇ ਅਸੀਂ ਖਲੋਤੇ ਆ, ਇੱਥੇ ਬੰਦਾ ਖਲੋ ਨਹੀਂ ਸਕਦਾ ਸੀ, ਬੰਦੇ ਜਿੱਡਾ ਇੱਥੇ ਪਾਣੀ ਸੀ ਚਾਰੇ ਪਾਸੇ। ਉਹੀ ਪੁਲੀ ਆ ਜਿਹੜੀ ਚੱਲਦੀ ਸੀ ਨਾ, ਜਿਹੜੀ ਜਿੱਦਾਂ ਸਲਾਬ ਦੇ ਦਿਨਾਂ 'ਚ ਚੱਲਦੀ ਆ। ਜਿੱਥੇ ਹੁਣ ਟੂਬਲ ਚੱਲ ਰਿਹਾ ਨਾ, ਇਹ ਪੁਲੀ ਇਦਾਂ ਚੱਲ ਰਹੀ ਸੀ ਜਿਵੇਂ ਸਲਾਬ ਵਾਲੇ ਦਿਨਾਂ 'ਚ ਦਰਿਆ ਦੇ ਕੋਲੋਂ ਨਹੀਂ ਕੋਈ ਚੱਲਦੀ ਨਹਿਰ, ਇਦਾਂ ਉਦੋਂ ਚੱਲ ਰਹੀ ਸੀਗੀ। ਤੇ ਅੱਜ ਵੇਖੋ ਉੱਥੇ ਟੂਬਲ, ਉਹ ਜਲੰਧਰ ਪਿੰਡ 'ਚ ਖਲੋਤੇ ਆ। ਪਿਛਲੀ ਵਾਰੀ ਜੀ ਮੈਂ ਇੱਥੇ ਆਇਆ ਸੀ
ਤੇ ਖਸੂਸੀ ਤੌਰ ਤੇ ਲਵੇ ਮੁੰਡੇ ਜਲੰਧਰ ਦੇ ਸਾਡੇ ਨਾਲ ਸੀ, ਉਹ ਮੁੰਡੇ ਵਿਚਾਰੇ ਬੜੀ ਭੱਜ ਨੱਸ ਕਰ ਰਹੇ ਸੀਗੇ। ਚਲੋ ਅੱਲਾਹ ਤਾਲਾ ਨੇ ਕੋਈ ਵਸੀਲਾ ਬਣਾਤਾ, ਕੋਈ ਸਬਬ ਬਣਾਤਾ ਤੇ ਅੱਜ ਇੱਥੇ ਤੱਕ ਪਹੁੰਚ ਰਹੇ ਹਾਂ। ਮਦੇਸ਼ਾ ਸਾਹਿਬ ਅਸੀਂ ਤੁਹਾਡੇ ਵੀ ਬੜੇ ਸ਼ੁਕਰਗੁਜ਼ਾਰ ਹਾਂ ਵੀ ਤੁਹਾਡੇ ਕਹਿਣ ਤੇ ਇੱਥੇ ਚਲੋ ਇਹ ਦੁਨੀਆ ਤੱਕ ਗੱਲ ਸੁਨੇਹਾ ਤਾਂ ਪਹੁੰਚੇ। ਬਿਲਕੁਲ ਜੀ। ਮੈਂ ਸਰੋਇਆ ਸਾਹਿਬ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਪੋਜ਼ਿਟਿਵਿਟੀ, ਹਾਂਜੀ ਚੰਗੀ ਗੱਲ ਦੀ ਹਮੇਸ਼ਾ ਹਮਾਇਤ ਕੀਤੀ ਹੈ, ਔਰ ਹਾਂਜੀ। ਮਤਲਬ ਦੋਸਤਾਂ ਨੂੰ ਇਹ ਅਗਰ ਅਲਫਾਜ਼ ਦਾ ਚੁਣਾਵ ਕਰੀਏ ਜਾਂ ਕੋਈ ਗੱਲ ਕਰੀਏ ਤਾਂ ਬੜੀ ਲੰਮੀ ਹੋ ਜਾਣੀ ਹੈ। ਹਾਂ ਮੁਖਤਸਰ ਅਲਫਾਜ਼ 'ਚ ਮੈਂ ਇਹ ਤੁਹਾਨੂੰ ਕਹਿਣਾ ਚਾਹਾਂਗਾ ਕਿ ਅਸਲ ਜਿਹੜੀ ਖਿਦਮਤ ਹੁੰਦੀ ਹੈ ਨਾ ਜੀ, ਹਾਂ ਪੰਜਾਬ ਦਾ ਨਾਂ ਤੇ ਬੰਦੇ ਸਾਰੇ ਲੈਂਦੇ ਨੇ ਜੀ, ਪੰਜਾਬੀ ਪੰਜਾਬ ਵਾਸਤੇ ਆਹ ਕਰ ਦਿਓ। ਬੇਸਿਕ ਤੇ ਅਸੀਂ ਜੁੜੇ ਇਸ ਮਿੱਟੀ ਨਾਲ ਆ। ਹਾਂਜੀ ਮੈਂ ਇਹਦਾ ਇਹ ਮੰਨਣਾ ਹੈ ਕਿ ਜਿਹੜਾ ਇਹਦੀ ਖਿਦਮਤ ਕਰਨ ਡਿਆ ਨਾ ਜੀ, ਉਹ ਵਾਹ। ਟਰੂ ਪੰਜਾਬੀ ਹੈ। ਵਾਹ ਵਾਹ ਉਹ ਪੰਜਾਬ ਦੀ ਖਿਦਮਤ ਕਰਨ ਡਿਆ, ਔਰ ਇਹ ਇਫਤਖਾਰ ਸਾਹਿਬ ਦੀ ਅੱਲਾ ਉਮਰ ਦਰਾਜ਼ ਫਰਮਾਏ। ਆਮੀਨ। ਜਿਸ ਮੌਕਫ ਦੇ ਉੱਤੇ ਔਰ ਜਿਸ ਟੌਪਿਕ ਦੇ ਉੱਤੇ ਔਰ ਜਿਹੜੇ ਕੰਮ ਨੂੰ ਜਿਹੜੀ ਸਾਡੀ ਇਸ ਟਾਈਮ ਨੀਡ ਸੀ, ਜ਼ਰੂਰਤ ਸੀ, ਹਾਂ ਫਿਰ ਭਾਜੀ ਗੱਲ ਤੇ ਅੱਜ ਕਿਸੇ ਇੱਕ ਘਰ ਦੀ ਕਰਦੀ ਹੈ ਨਾ ਜੀ, ਉਹ ਬਹੁਤ ਦੂਰ ਚਲੇ ਜਾਂਦੀ ਆ। ਤੇ ਪਿੰਡ ਲੈਵਲ ਤੇ ਸੋਚਣਾ, ਵਾਹ 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 40 ਮੁਰੱਬੇ ਨੂੰ ਸੈਰਾਬ ਕਰਨਾ, ਉਹਨੂੰ ਕਾਬਲੇ ਕਾਸ਼ਤ ਬਣਾਉਣਾ, ਇਹ ਛੋਟੀ ਗੱਲ ਨਹੀਂ। ਬੜੀ ਵੱਡੀ ਗੱਲ। ਔਰ ਇਸੇ ਤਰ੍ਹਾਂ ਹੀ ਮੇਰੀ ਇਹ ਤੁਹਾਡੇ ਤਵਸਤ ਨਾਲ ਰਿਕੁਐਸਟ ਹੈ ਹਾਂਜੀ। ਇੱਥੋਂ ਦੇ ਵਾਸੀਆਂ ਵਾਸਤੇ, ਲੋਕਾਂ ਵਾਸਤੇ, ਕਿ ਯਾਰ ਜੇ ਇੱਕ ਬੰਦਾ ਮਤਲਬ ਖਿਦਮਤ ਦਾ ਸੋਚਣ ਡਿਆ ਤੇ ਉਹਨੇ ਕਿਸੇ ਆ 40 ਮੁਰੱਬੇ ਨੂੰ ਕਵਰ ਕਰ ਲਿਆ ਹੈ, ਤੇ ਜੇ ਅਸੀਂ ਮੁਖੱਯਰ ਹਜ਼ਰਾਤ ਆਪਣੇ ਪਿੰਡਾਂ ਦੇ ਰਹਿਣ ਵਾਲੇ ਹਾਂ ਥੋੜੀ ਜੀ ਇੱਕ ਧਿਆਨ, ਥੋੜਾ ਜਿਹਾ ਇੱਕ ਧਿਆਨ, ਹਾਂਜੀ ਥੋੜਾ ਜਿਹਾ ਗੌਰਵ ਫਿਕਰ ਕਰੀਏ ਤੇ ਕਿੰਨੇ ਘਰਾਂ ਦਾ ਚੁੱਲ੍ਹਾ ਬਲ ਸਕਦਾ ਹੈ। ਹਾਂਜੀ। ਅਸੀਂ ਇਸ ਆਪਣੇ ਪੰਜਾਬ, ਇਸ ਆਪਣੀ ਧਰਤੀ ਨੂੰ, ਜਿਹਨੂੰ ਸਿਰਫ ਅਸੀਂ ਆਪਣੇ ਨਾਂ ਦਾ, ਆਪਣੇ ਮੂੰਹ ਦਾ ਸਵਾਦ ਲੈਣ ਵਾਸਤੇ ਆਂਦੇ ਆ ਪਿਆਰਾ ਪੰਜਾਬ, ਚਾਹੇ ਅਸੀਂ ਬਾਹਰ ਬੈਠੇ ਆ ਚਾਹੇ ਇੱਥੇ ਆ, ਪਿਆਰ ਤੇ ਸਾਨੂੰ ਹੈ ਆਪਣੇ ਜੂ ਨਾਲ। ਹਾਂਜੀ ਇਹਨੂੰ ਸਵਾਰਨ ਦਾ ਵੀ ਕਦੀ ਕਰ ਲਈਏ ਨਾ ਜੀ ਧਈਆ, ਨਹੀਂ ਨਹੀਂ ਬੜਾ ਤੇ ਕੋਈ ਮੁਸ਼ਕਲ ਕੰਮ ਨਹੀਂ। ਐਵੇਂ ਹੁਕੂਮਤਾਂ ਨੂੰ ਬਲੇਮ ਦੇਣਾ, ਹਾਂਜੀ ਗਵਰਨਮੈਂਟ ਨੂੰ ਕਹਿਣਾ, ਆ ਕਿੰਨਾ ਕੰਮ ਸੀ ਯਾਰ, ਕਿੰਨੇ 78 ਦਾ ਪੈਂਡਿੰਗ ਪਿਆ ਹੈ। ਹਾਂਜੀ 78 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਹੁਕੂਮਤਾਂ ਆਈਆਂ, ਕਿੰਨੀਆਂ ਗਵਰਨਮੈਂਟਾਂ ਆਈਆਂ, ਬੜੀਆਂ ਹੀ। 2 ਨਸਲਾਂ ਚੇਂਜ ਹੋ ਗਈਆਂ। ਹਾਂਜੀ ਉਹਨਾਂ ਦੀਆਂ ਜਵਾਨੀਆਂ ਬੁਢਾਪੇ 'ਚ ਲੰਘ ਗਈਆਂ ਗਾਂ। ਹਾਂਜੀ ਉਸੇ ਤਰ੍ਹਾਂ ਹੀ ਹੈ ਨਾ ਅਰਸ਼ਾ। ਉਸੇ ਤਰ੍ਹਾਂ ਹੀ। ਅਗਰ ਇੱਕ ਬੰਦੇ ਨੇ ਬੇੜਾ ਚੁੱਕਿਆ ਹੈ ਹਾਂ ਤੇ ਵੇਖ ਲਓ ਜੀ, ਉਹ 78 ਤੋਂ ਲੈ ਕੇ ਹੁਣ ਤੱਕ ਦਾ ਇਹ ਜੇ ਸਫ਼ਰ ਇੱਕ ਛੋਟੀ ਜੀ ਕਾਵਸ਼ ਨਾਲ ਕਲੀਅਰ ਹੋ ਸਕਦਾ ਹੈ ਭਾਈ। ਤੇ ਅਗਰ ਸਾਰੇ ਹੀ ਅਸੀਂ ਇਸ ਪਾਸੇ ਧਿਆਨ ਦਈਏ ਹਾਂਜੀ ਤੇ ਪੰਜਾਬ ਜਾਗ ਸਕਦਾ, ਕਿਆ ਬਾਤ। ਚਮਕ ਸਕਦਾ ਹੈ, ਬਿਲਕੁਲ ਤੇ ਪੰਜਾਬ ਆਪਣੇ ਰਵਾਇਤੀ ਰੰਗ 'ਚ ਆ ਸਕਦਾ ਹੈ। ਇਨਸ਼ਾਅੱਲਾ। ਬੜੀ ਮਿਹਰਬਾਨੀ। ਅੱਛਾ ਮੰਦੇਸ਼ਾ ਸਾਹਿਬ, ਇਹ ਨਾ ਜਿਹੜਾ ਬਹਾਵਲ ਨਗਰ ਦੇ ਵਿੱਚ ਚਿਸ਼ਤੀਆਂ ਦੇ ਵਿੱਚ ਵੀ ਇਦਾਂ ਹੀ ਉੱਥੇ ਪਾਣੀ ਆਇਆ ਤੇ ਬੜੇ ਕਹਿੰਦੇ ਵੀ ਵਾਸਿਓਂ ਵਾਲੇ ਪਿੰਡ ਸੀ ਜਿਹੜੇ ਚੰਗੇ ਵਸ ਰਹੇ ਸੀ, ਉਹ ਵੀ ਵਿਚਾਰੇ ਕਹਿੰਦੇ ਵੀ ਰਾਤੋਂ ਰਾਤ ਉਜੜ ਗਏ। ਹੁਣ ਦੂਆ ਸਾਲ ਆ ਵੀ ਉਹ ਖਾਸੇ ਪਿੰਡ ਬਣਦੇ ਆ। ਉਹ ਕਿਸੇ ਦਿਨ ਅਸੀਂ ਜਾਵਾਂਗੇ, ਉੱਥੇ ਗੱਲਬਾਤ ਕਰਾਂਗੇ, ਕੋਈ ਉੱਥੇ ਵੀ ਅੱਲਾ ਇਫਤਖਾਰ ਭੇਜੂਗਾ, ਕੋਈ ਉੱਥੇ ਵੀ ਗੱਲ ਬਣੂਗੀ। ਆਮੀਨ। ਮੇਰੀ ਸਿਰਫ ਇੱਕੋ ਹੀ ਗੁਜ਼ਾਰਿਸ਼ ਹੈ ਜੀ ਜੀ। ਕਿ ਸਾਡੇ ਕੋਲ ਜਿੰਨੀ ਹਿੰਮਤ ਤਫੀਕ ਹੈ ਅਸੀਂ ਲਾਵਾਂਗੇ। ਹੂੰ 12 13 ਨਹੀਂ, ਸਾਨੂੰ 40 ਵੀ ਲਾਉਣੇ ਪਏ ਤੇ ਅਸੀਂ ਲਾਣੇ ਆ। ਮਾਸ਼ਾਅੱਲਾ। ਠੀਕ ਹੈ ਜੀ। ਦੋਸਤਾਂ ਦੇ ਤਾਵਨ ਨਾਲ ਲਾਣੇ ਨੇ, ਆਪਣੀ ਜੇਬੋਂ ਵੀ ਲਾਣੇ ਨੇ, ਇਹਨਾਂ ਦੀ ਮੁਹੱਬਤ ਚ ਲਾਣੇ ਨੇ। ਹੂੰ ਠੀਕ ਹੈ ਜੀ। ਇਹ ਮੈਨੂੰ ਇੱਕ ਉਮੀਦ ਹੈ, ਇਹਨਾਂ ਨੂੰ ਵੀ ਇੱਕ ਉਮੀਦ ਹੈ। ਇਨਸ਼ਾਅੱਲਾ ਇਹਦਾ ਅਜਰ ਅਸੀਂ ਅੱਲਾਹ ਕੋਲ ਲੈਣਾ, ਕਿਸੇ ਬੰਦੇ ਕੋ ਨਹੀਂ ਲੈਣਾ। ਬੇਸ਼ੱਕ ਜੀ। ਮੈਂ ਅੱਜ ਇੱਕ ਹੋਰ ਗੱਲ ਕਰਨਾ ਚਾਹਨਾ, ਜੀ ਜੀ। ਲੋਕਾਂ ਦੇ ਜ਼ਿਹਨ ਚ ਹੋਵੇ ਕਿ ਖਾਬ ਸ਼ਾਇਦ ਮੈਂ ਇਲੈਕਸ਼ਨ ਲੜਨਾ ਹੂੰ ਜਾਂ ਮੈਨੂੰ ਕੋਈ ਸਿਆਸੀ ਲਾਲਚ। ਮੈਨੂੰ ਕੋਈ ਲਾਲਚ ਨਹੀਂ, ਕੋਈ ਇਲੈਕਸ਼ਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਖਾਲਸਤਨ ਅੱਲਾਹ ਦੇ ਰਸੂਲ ਦੀ ਰਜ਼ਾ ਵਾਸਤੇ ਆ। ਮਾਸ਼ਾਅੱਲਾ। ਬਲਕਿ ਮੈਂ ਸਾਰੀਆਂ ਗੱਲਾਂ ਨੂੰ ਇੱਕ ਫਿਕਰੇ 'ਚ ਬੰਦ ਕਰਾਂਗਾ। ਹੂੰ ਕਾਲੀ ਮੈਂਡੀ ਗੋਦੜੀ ਤੇ ਕਾਲਾ ਮੈਂਡਾ ਖੇਸ। ਹੂੰ ਕਾਲੀ ਮੈਂਡੀ ਗੋਦੜੀ ਤੇ ਕਾਲਾ ਮੈਂਡਾ ਖੇਸ, ਮੈਂ ਆ ਗਨਾਵਾ ਭਰਿਆ ਲੋਕੀ ਸਮਝਣ ਦਰਵੇਸ਼। ਵਾਹ ਵਾਹ ਬੜੀ ਗੱਲ। ਕੀ ਬਾਤ। ਦੇਖੋ ਜੀ ਆ ਪਿਛਲੇ ਪਾਸੇ ਤੁਸੀਂ ਟੂਬਲ ਚੱਲ ਰਿਹਾ ਦੇਖ ਰਹੇ ਆ। ਜਦੋਂ ਬੰਦਾ ਮਿੱਥ ਲਵੇ ਨਾ ਜੀ, ਜਦੋਂ ਬੰਦਾ ਇਰਾਦਾ ਕਰ ਲਵੇ ਤੇ ਅੱਲਾ ਦੀ ਜ਼ਾਤ ਆਸਾਨੀ ਕਰ ਦਿੰਦੀ ਆ। ਜਦੋਂ ਬੰਦੇ ਜੁੜਦੇ ਚਲੋ, ਕਹਿੰਦੇ ਵੀ ਇੱਥੇ ਦੇ ਨੌਜਵਾਨ ਮੁੰਡੇ ਮੇਰੇ ਨਾਲ ਆ, ਅਸੀਂ ਸੋਚ ਲਿਆ ਵੀ ਇਹ ਕਰਨਾ, ਬਸ ਜਦੋਂ ਬੰਦਾ ਸੋਚ ਲਵੇ ਹੋ ਜਾਂਦਾ। ਹੋ ਗਿਆ। ਅੱਲਾ ਹਿੰਮਤ ਦੇ ਦਿੰਦਾ ਜੀ। ਉਸਤਾਦ ਮੁਹਤਰਮ ਜੀ ਮੌਸਮ ਸਾਹਿਬ। ਜੀ ਜੀ। ਮੌਸਮ ਮਸਬ ਕੰਬੋਜ ਕੰਬੋਜ ਸਾਹਿਬ। ਮੁਸਬ ਜਾਵੇਦ ਕੰਬੋਜ ਜੀ। ਤੁਸੀਂ ਕਰੋ ਗੱਲ ਜੀ। 273 ਰੇਬੇ ਜੀ ਮੇਰਾ ਪਿੰਡ ਹੈ। ਅੱਛਾ ਜੀ। ਅੱਜ ਮੈਂ ਇਫਤਖਾਰ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਤੁਹਾਡੀ ਇਸ ਟੀਮ ਦੇ ਨਾਲ ਆਉਣ ਦਾ ਮੌਕਾ ਦਿੱਤਾ। ਮੈਂ ਦੇਖ ਰਿਹਾ ਸੀ ਕਿ ਇਹ ਜਿਹੜੀ ਮਿੱਟੀ ਹੈ ਕਿੰਨੀ ਜ਼ਰਖੇਜ਼ ਹੈ, ਹਾਂਜੀ ਕਿ ਇਸ ਜ਼ਰਖੇਜ਼ ਦੇ ਵਿੱਚੋਂ ਹੀ ਹੈ ਵੀ ਨਿਕਲਿਆ ਨਾ। ਹਾਂਜੀ ਵਾਹ ਵਾਹ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਬਹੁਤ ਸ਼ਹਾਦੇ ਸਾਰੇ ਨੇ। ਬਹੁਤ ਸਾਰੇ। ਹਾਂਜੀ ਸਿਰਫ ਸੋਚ ਬਦਲਣ ਦੀ ਜ਼ਰੂਰਤ ਹੈ ਹਾਂਜੀ ਔਰ ਆਪਣੀ ਜ਼ਾਤ ਤੋਂ ਬਾਹਰ ਨਿਕਲ ਕੇ ਅੱਲਾ ਦੀ ਮਖਲੂਕ ਦਾ ਫਾਇਦਾ ਸੋਚਣ ਦੀ ਜ਼ਰੂਰਤ ਹੈ ਬਸ। ਹਾਂਜੀ ਅਦਰਵਾਈਜ਼ ਬਹੁਤ ਸਾਰੇ ਲੋਕ ਐਸੇ ਇਸ ਇਲਾਕੇ 'ਚ ਮੌਜੂਦ ਨੇ
ਜਲੰਧਰ ਜਾਂ ਸਾਡੇ ਬਾਕੀ ਇਲਾਕੇ ਦੇ ਵਿੱਚ। ਲੇਕਿਨ ਕਿਸਮਤ ਜਿੱਤੇ ਮਿਹਰਬਾਨ ਹੋਏ, ਅੱਲਾ ਜਿਹਨੂੰ ਤੌਫੀਕ ਦੇਵੇ, ਬੇਸ਼ੱਕ। ਉਹ ਇਫਤਖਾਰ ਸਾਹਿਬ ਨੂੰ ਅੱਲਾ ਨੇ ਤੌਫੀਕ ਦਿੱਤੀ ਔਰ ਇਹਨਾਂ ਨੇ ਸ਼ੁਰੂ ਕੀਤਾ ਔਰ ਕਾਫਲਾ ਬਣਦਾ ਜਾ ਰਿਹਾ। ਮੈਂ ਗੁਜ਼ਾਰਿਸ਼ ਸਿਰਫ ਇਹ ਕਰਨਾ ਚਾਹਾਂਗਾ ਤੁਹਾਡੇ ਔਰ ਆਪਣੇ ਦੋਸਤਾਂ ਦੇ ਅੱਗੇ ਕਿ ਜਿਸ ਤਰ੍ਹਾਂ ਇਹ ਇਲਾਕਾ ਸੇਮ ਦਾ ਸ਼ਿਕਾਰ ਹੈ ਨਾ ਜੀ, ਇਸੇ ਤਰ੍ਹਾਂ ਹੀ ਇਹ ਜਿਹੜੀ ਸਲੂਣੀ ਝਾਲ ਤੋਂ ਸੇਮ ਆਉਂਦੀ ਨਾ ਜੀ, ਸੇਮ ਨਹਿਰ, ਉਹਦੇ ਉੱਤੇ ਵੀ 271, 268 ਔਰ 273, 74 ਇਹ ਇਲਾਕੇ ਜਿਹੜੇ ਆ ਨਾ, ਇਹਨਾਂ ਦੇ ਵਿੱਚ ਵੀ ਸੇਮ ਦੇ ਨਾਲ ਨਾਲ ਬਹੁਤ ਸਾਰਾ ਇਲਾਕਾ ਬੇਆਬਾਦ ਆ, ਸਿਰਫ ਸੇਮ ਦੀ ਵਜ੍ਹਾ ਨਾਲ। ਅੱਲਾ ਕਰੇ ਇਹ ਲੋਕ ਮੁਬਾਰਕਬਾਦ ਦੇ ਮੁਸਤਹਿਕ ਨੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਔਰ ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਇੱਕ ਇਹਨਾਂ ਨੇ ਰਾਹ ਖੋਲ ਦਿੱਤੀ, ਰਾਹ ਖੋਲਦਾ, ਹਿੰਮਤ ਬਣ ਗਈ। ਸਾਡਾ ਵੀ ਦਿਲ ਕੀਤਾ ਕਿ ਅਸੀਂ ਵੀ ਇਹ ਗੱਲ ਕਰੀਏ, ਵਰਨਾ ਮੁਲਾਕਾਤ ਅੱਗੇ ਵੀ ਇਹਨਾਂ ਨਾਲ ਹੁੰਦੀ ਸੀ, ਸੋਚ ਨਹੀਂ ਆਈ। ਇਹਨਾਂ ਨੇ ਵੀ ਕਦਮ ਚੁੱਕਿਆ, ਪਿੰਡਾਂ ਵਾਲਿਆਂ ਨੇ ਕੋਸ਼ਿਸ਼ ਕੀਤੀ, ਮੈਂ ਸਮਝਦਾ ਮੁਬਾਰਕਬਾਦ ਦੇ ਮੁਸਤਹਿਕ ਨੇ। ਮੈਂ ਉਹ ਦਿਨ ਆਪਣੀ ਜ਼ਿੰਦਗੀ 'ਚ ਦੇਖਣਾ ਚਾਹੂੰਗਾ ਕਿ ਜਦੋਂ ਇਹ ਰਕਬੇ ਜਿਹੜੇ ਇੱਥੇ ਫਸਲਾਂ ਲਹਿਰਾਉਂਦੀਆਂ ਹੋਣ, ਤੇ ਫੇਰ ਤੁਹਾਨੂੰ ਦਾਵਤ ਦਈਏ ਕਿ ਜਨਾਬ ਆਓ ਦੇਖੋ, ਆਵਾਂਗੇ ਇਨਸ਼ਾਅੱਲਾ ਕਿ ਇਹ ਕੀ ਅੱਲਾ ਨੇ ਰੰਗ ਲਾਏ ਆ। ਅੱਲਾ ਕੋ ਕਿਹੜੇ ਰੰਗ ਥੋੜੇ ਆ, ਸਿਰਫ ਉਹਨਾਂ ਕੋਲੋਂ ਲੈਣ ਦੀ ਜ਼ਰੂਰਤ ਹੈ, ਮਿਹਨਤ ਕਰਨ ਦੀ ਜ਼ਰੂਰਤ ਹੈ, ਕੋਸ਼ਿਸ਼ ਹਿੰਮਤ ਕਰਨ ਦੀ ਜ਼ਰੂਰਤ ਹੈ। ਤੇ ਮੈਂ ਚਾਹੂੰਗਾ ਕਿ ਉਹ ਜਿਹੜਾ 273 ਦਾ ਇਲਾਕਾ ਹੈ, 71 ਦਾ ਇਲਾਕਾ ਹੈ, ਇਸੇ ਤਰ੍ਹਾਂ 68 ਦਾ ਇਲਾਕਾ ਹੈ, ਜਾਂ ਅੱਗੇ 74 ਦੇ ਵਿੱਚ ਵੀ ਪ੍ਰੋਬਲਮ ਇਹ ਹੈ ਆ, ਉਸ ਇਲਾਕੇ ਦਾ ਵੀ ਕੋਈ ਸਰਵੇ ਕਰਵਾਇਆ ਜਾਵੇ। ਖਾਰ ਸਾਹਿਬ, ਇਹ ਤੁਸੀਂ ਤੁਹਾਡੇ ਸਿਰ ਤੇ ਹੀ ਪੱਗ ਬੰਨਣੀ, ਅਸੀਂ ਤੇ ਹੁਣ ਜੀ ਮਸਬ ਭਾਈ ਆਪਣਾ ਮੇਰਾ ਖਿਆਲ ਤੁਸੀਂ ਗੌਰ ਨਹੀਂ ਕੀਤਾ, ਮੈਂ ਐਲਾਨ ਕਰ ਚੁੱਕਿਆ ਕਿ ਸਾਨੂੰ 4 ਟਿਊਬਲ ਨਹੀਂ, ਸਾਨੂੰ 40 ਵੀ ਲਾਉਣੇ ਪਏ ਨਾ ਜੀ, ਇਨਸ਼ਾਅੱਲਾ। ਅਸੀਂ ਤੁਹਾਡੇ ਚਿਹਰਿਆਂ ਤੇ, ਇਹ ਬਜ਼ੁਰਗਾਂ ਦੇ ਚਿਹਰਿਆਂ ਤੇ ਰੌਣਕ ਦੇਖਣੀ ਹੈ। ਜਿੰਨੀ ਮੇਰੀ ਜ਼ਿੰਦਗੀ ਹੈ, ਹਿੰਮਤ ਹੈ, ਇਨਸ਼ਾਅੱਲਾ ਮੈਂ ਯਕੀਨ ਮੰਨੋ ਇਹਨਾਂ ਨੂੰ ਦੇਖਣਾ ਨਾ ਜੀ, ਇਹਨਾਂ ਨੂੰ ਐਪਰੀਸ਼ੀਏਟ ਕਰਨੇ, ਇਹਨਾਂ ਨੂੰ ਦਾਤ ਦੇਣੇ। ਇਹ 3 ਕਿਲੋਮੀਟਰ ਦਾ ਖਾਲਾ ਇਹਨਾਂ ਨੇ, ਇਹਨਾਂ ਦੇ ਦੋਸਤਾਂ ਨੇ, ਇਹਨਾਂ ਪਿੰਡ ਵਾਲਿਆਂ ਨੇ ਆਪਣੀ ਜੇਬ ਚੋਂ ਸੇਮ ਨਹਿਰ ਤੱਕ 15 ਲੱਖ ਰੁਪਈਆ ਲਾ ਕੇ ਸੇਮ ਨਹਿਰ ਤੱਕ ਪੁੱਟਿਆ। ਓਏ ਹੋਏ, ਇਹ ਖਾਲਾ ਪੁੱਟ ਕੇ ਫਿਰ ਮੇਰੇ ਕੋਲ ਗਏ ਵੀ ਸਾਡਾ ਖਾਲਾ ਪੁੱਟਿਆ ਗਿਆ, ਸਾਨੂੰ ਟਿਊਬਲ ਲਾ ਦੇ। ਵਾਹ ਵਾਹ, ਠੀਕ ਹੈ ਜੀ, ਇਹ ਵੀ ਦਾਤ ਦੇ ਮੁਸਤਕ ਨੇ। ਔਰ ਜਦੋਂ ਮੈਂ ਇਹਨਾਂ ਨੂੰ ਵੇਖਣਾ, ਮੇਰਾ ਹੌਸਲਾ 300 ਗੁਣਾ ਸਪੀਡ ਤੇ ਹੋ ਜਾਂਦਾ। ਯਕੀਨ ਮੰਨੋ, ਰਲ ਮਿਲ ਕੇ ਹੀ ਹੈ। ਔਰ ਇਹਨਾਂ ਬਜ਼ੁਰਗਾਂ ਨੇ ਇਸ ਟਿਊਬਲ ਵਾਸਤੇ, ਇਸ ਇਲਾਕੇ ਵਾਸਤੇ ਬੜਾ ਕੁਝ ਕੀਤਾ ਹੈ। ਬੜੀ ਇਹਨਾਂ ਦੀ ਵੀ ਹਿੰਮਤ ਹੈ, ਸਾਰੇ ਦੋਸਤਾਂ ਨੇ। ਇਹ ਭਾਈ ਇਹਦਾ ਟੋਟਲ ਰਕਬਾ ਹੀ ਇਹ ਹਾਲ ਹੋਇਆ ਪਿਆ। ਮੇਰੀ ਖੁਆਇਸ਼ ਹੈ, ਮੇਰੀ ਯਾਨੀ ਕਿ ਅੱਲਾ ਅੱਗੇ ਦੁਆ ਹੈ ਕਿ ਅੱਲਾਹ ਤਾਲਾ ਇਹਨਾਂ ਦੇ ਰਕਬੇ ਆਬਾਦ ਕਰੇ, ਆਮੀਨ। ਔਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਮੇਰਾ ਸਾਰਾ ਇਲਾਕਾ ਹੈ, ਹਾਂਜੀ, ਠੀਕ ਹੈ ਜੀ। ਉਹ ਮੈਂ ਇਹਨਾਂ ਦੀ ਗੱਲ ਨਾ ਇਹਨਾਂ ਨੂੰ ਯਾਦ ਕਰਾਈ ਕਿ ਤੁਸੀਂ ਇੱਕ ਗੱਲ ਕਰਦੇ ਹੁੰਦੇ ਹੋ ਕਿ ਪਿਛੋਤੜ ਨਹੀਂ ਭੁੱਲਣਾ ਚਾਹੀਦਾ। ਹਾਂ, ਪਿਛੋਕੜ, ਠੀਕ ਹੈ ਜੀ। ਮੈਂ ਅਲਹਮਦੁਲਿਲਾ, ਮੈਨੂੰ 30 ਸਾਲ ਹੋ ਗਏ ਲਾਹੌਰ ਕੰਮ ਕਰਦੇ ਨੂੰ। ਮੈਂ ਨੌਕਰੀ ਵੀ ਕੀਤੀ, ਮੈਂ ਆਪਣਾ ਕੰਮ ਵੀ ਕਰਨਾ, ਲੇਕਿਨ ਉਹਦੀ ਇੱਕ ਡਿਊਟੀ ਵੀ ਕੀਤੀ। ਹਰ ਹਫਤੇ ਮੈਂ ਆਪਣਾ, ਮੇਰਾ ਘਰ ਸੀ, ਘਰ ਵੀ ਆਇਆ, ਆਪਣੇ ਦੋਸਤਾਂ ਨੂੰ ਵੀ ਮਿਲਿਆ, ਦੋਸਤਾਂ ਨੂੰ ਵੀ ਟਾਈਮ ਦਿੱਤਾ। ਹੁਣ ਤਾਂ ਖੈਰ ਬੱਚੇ ਲਾਹੌਰ ਨੇ, ਲੇਕਿਨ ਮੈਂ ਅੱਜ ਹਰ ਹਫਤੇ ਡਿਊਟੀ ਤਰ੍ਹਾਂ ਸਮਝ ਕੇ ਆਨਾ, ਮਾਸ਼ਾਅੱਲਾ, ਠੀਕ ਹੈ ਜੀ। ਔਰ ਆਪਣੇ ਲੋਕਾਂ ਦੇ ਵਿੱਚ ਹੀ ਹਫਤਾ ਤਵਾਰ ਗੁਜ਼ਾਰ ਕੇ ਜਾਣਾ। ਤੇ ਇਨਸ਼ਾਅੱਲਾ ਇਹ ਵੀ ਜੋ ਟਿਊਬਲ ਅਸੀਂ ਲਾ ਰਹੇ ਹਾਂ, ਮੇਰੀ ਇਹਨਾਂ ਕੋਲ ਕੋਈ ਖੁਆਇਸ਼ ਨਹੀਂ, ਇਹਨਾਂ ਟਿਊਬਲਾਂ ਦੀ ਮੱਧ 'ਚ ਮੈਨੂੰ ਪਾਣੀ ਸਾਦੇ ਦਾ ਗਲਾਸ ਵੀ ਨਾ ਪਿਆਣ। ਵੋਟਾਂ ਛੋਟਾਂ ਤੇ ਦੂਰ ਦੀ ਗੱਲ ਆ, ਹਰ ਸ਼ੈ ਦੂਰ ਦੀ ਗੱਲ ਆ, ਮੈਨੂੰ ਫੋਕਾ ਪਾਣੀ ਵੀ ਨਾ ਪਿਆਣ, ਲੇਕਿਨ ਸਿਰਫ ਹੈ ਵੇ ਕਿ ਮੇਰੇ ਲੱਗੇ ਦੀ ਹਿਫਾਜ਼ਤ ਕਰਨ। ਇਹਨਾਂ ਦੇ ਫਾਇਦੇ ਵਾਸਤੇ ਆ, ਇਹਨਾਂ ਦੇ ਫਾਇਦੇ। ਜਿਹੜਾ ਬੰਦਾ ਇਹਦੀ ਹਿਫਾਜ਼ਤ ਕਰ ਸਕਦਾ, 100 ਬਿਸਮਿਲ੍ਲਾ। ਅਤਵਾਰ ਦਾ ਦਿਨ ਤੁਹਾਡੇ ਤੋਂ ਅਸਰ ਨਾ ਦੱਸਣ ਲੱਗੇ, ਇਸ ਇਲਾਕੇ ਦਾ 15-20 ਪਿੰਡਾਂ ਦੇ ਜੋ ਮਸਲੇ ਆ ਸੇਮ ਥੋਰ ਦੇ ਫਿਲਹਾਲ ਅਸੀਂ ਇਹ ਕਰ ਰਹੇ ਹਾਂ, ਠੀਕ ਹੈ ਜੀ। ਔਰ ਇਹਨਾਂ ਦੇ ਜਿਹੜੇ ਮਸਲੇ ਆ, ਜਿਹੜੇ ਪਿੰਡਾਂ 'ਚ ਮਸਲੇ ਆ, ਉਹਦੇ 'ਚ ਦੇਰ ਹੋ ਸਕਦੀ ਆ, ਲੇਕਿਨ ਹੰਧੇਰ ਨਹੀਂ ਹੋ ਸਕਦੀ, ਠੀਕ ਹੈ ਜੀ। ਤਰਤੀਬ ਨਾਲ ਲਾਂਦੇ ਜਾਵਾਂਗੇ, ਜਿੱਦਾਂ ਆਪਣਾ ਸਾਡੇ ਦੋਸਤ ਨੇ ਭੋਲਾ ਸਾਹਿਬ, ਇਹਨਾਂ ਨੇ ਕਾਫੀ ਲੋਕਾਂ ਨੂੰ ਆਪਣਾ ਪ੍ਰੋਗਰਾਮ ਬਣਾ ਲਿਆ। ਕੱਲ ਬਹਿ ਕੇ ਅਸੀਂ ਇਹਨਾਂ ਨੂੰ ਓਕੇ ਕਰਨਾ। ਔਰ 3 ਟਿਊਬਲ ਅਸੀਂ ਤੁਹਾਡੇ ਵਾਲੇ ਪਾਸੇ ਪ੍ਰੋਗਰਾਮ ਬਣਾਇਆ ਕਿ ਪਹਿਲੇ ਉੱਥੇ ਲਾਵਾਂਗੇ, ਇੱਕ ਡਿਚਕੋਟ ਲਾਵਾਂਗੇ, ਡਿਚਕੋਟ ਪੜਨਾ 12 ਉਹਨਾਂ ਨੂੰ ਮੁਸ਼ਤਰਕਾ ਲਾ ਕੇ ਦੇਵਾਂਗੇ, ਤਾਂ ਕਿ 3 ਪਿੰਡਾਂ ਦਾ। ਇਸ ਟਿਊਬਲ ਦਾ ਮੇਰਾ ਤਾਂ ਚੂੰਕਿ ਐਡਾ ਨਾਲੇ ਨਹੀਂ ਹੈਗਾ, ਲੇਕਿਨ ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਨਾ। ਇਹ ਕਹਿੰਦੇ ਨੇ ਜੀ ਇਹ 9 ਕਿਲੋਮੀਟਰ ਤੱਕ ਪਾਣੀ ਦਾ ਲੈਵਲ ਜਿਹੜਾ ਨਾ ਨੀਚੇ ਲੱਗ ਜਾਂਦਾ। ਵਾਹ ਵਾਹ ਵਾਹ, ਇੱਕ ਟਿਊਬਲ, ਠੀਕ ਹੈ ਜੀ। ਔਰ ਇਹ ਜਿੱਥੇ ਲੱਗ ਰਿਹਾ, ਇਨਸ਼ਾਅੱਲਾ ਉਸ ਟਿਊਬਲ ਤੋਂ ਸਾਡੀ ਆਸ ਜਾਗੀ ਹੈ। ਆਸ ਅੱਲਾ ਦੇ ਘਰ ਹੈ, ਅੱਲਾ ਦੇ ਘਰ। ਮਿਹਨਤ ਅਸੀਂ ਕਰਨੀ, ਇਹਨਾਂ ਦੋਸਤਾਂ ਨੇ ਕਰਨੀ। ਸਿਰਫ ਇਹ ਆ
ਕਿ ਅਸੀਂ ਬੜੀ ਮਿਹਨਤ ਨਾਲ ਲਾ ਰਹੇ ਹਾਂ, ਹਾਂ ਬੜੀ ਹੱਕ ਹਲਾਲ ਦੀ ਕਮਾਈ ਲਾ ਰਹੇ ਹਾਂ, ਆਪਣੇ ਬੱਚਿਆਂ ਦਾ ਰਿਜ਼ਕ ਲਾ ਰਹੇ ਹਾਂ, ਲੇਕਿਨ ਇਹਦੀ ਹਿਫਾਜ਼ਤ ਜ਼ਰੂਰ ਕਰਿਓ। ਜਿਹੜਾ ਬੰਦਾ ਹਿਫਾਜ਼ਤ ਕਰ ਸਕਦਾ, ਮੈਨੂੰ ਕੋਈ ਸਰੋਕਾਰ ਨਹੀਂ, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਜਿਹੜੀ ਮਰਜ਼ੀ ਕਬੀਲੇ ਦਾ ਹੋਵੇ, ਮੈਨੂੰ ਨਹੀਂ ਕਿਸੇ ਨਾਲ ਵੀ। ਮੇਰੇ ਉਹ ਸਿਰ ਦਾ ਤਾਜ ਹੈ। ਮੈਂ ਅੱਲਾ ਵਾਸਤੇ ਕਰਨਾ, ਮੇਰੇ ਦੋਸਤਾਂ ਅੱਲਾ ਵਾਸਤੇ ਕਰਨਾ, ਕਿਸੇ ਨੂੰ ਵੀ ਕੋਈ ਲਾਲਚ ਨਹੀਂ, ਬਗੈਰ ਲਾਲਚ ਤੋਂ ਇਹ ਕੰਮ ਕਰਨਾ। ਵਾਹ ਵਾਹ ਵਾਹ। ਅਸੀਂ ਜੀ ਹਾਜੀ ਇਫਤਖਾਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸ਼ੁਕਰੀਆ ਅਦਾ ਹੀ ਨਹੀਂ ਹੋ ਸਕਦਾ ਜਿੰਨਾ ਇਹਨਾਂ ਨੇ ਸਾਡੇ ਤੇ ਆਸਾਨ ਕੀਤਾ ਵਾ। ਅਸੀਂ ਬੜੀ ਦੇਰ ਤੋਂ ਇਹ ਕੋਸ਼ਿਸ਼ ਕਰ ਰਹੇ ਸੀ, ਲੇਕਿਨ ਨਾਕਾਮ ਸੀਗੇ। ਇਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਆ, ਹੋਰ ਸਾਥੀਆਂ ਨਾਲ ਲਿਆ ਵਾ। ਅਸੀਂ ਵੀ ਕੋਸ਼ਿਸ਼ ਕਰਕੇ ਉੱਥੇ ਗਏ ਆ। ਅੱਜ ਹੁਣ ਇਹ ਆ ਵੀ ਅਸੀਂ ਅੱਲਾ ਦਾ ਬਹੁਤ ਸ਼ੁਕਰ ਅੱਲਾ ਦਾ ਕਰਦੇ ਹਾਂ, ਉਹਨਾਂ ਤੋਂ ਬਾਅਦ ਇਹਨਾਂ ਦਾ ਕਰਦੇ ਹਾਂ। ਅੱਲਾ ਤਾਲਾ ਇਹਨਾਂ ਨੂੰ ਦੁਨੀਆ 'ਚ ਆਖਿਰਤ 'ਚ ਕਾਮਯਾਬੀਆਂ ਦੇਵੇ। ਸ਼ੁਕਰ ਅਦਾ ਕਰੋ, ਇਹਨਾਂ ਦਾ ਵੀ ਸ਼ੁਕਰੀਆ, ਇਹਨਾਂ ਦੀ ਟੀਮ ਦਾ ਕਰੋ। ਇਹ ਸਾਡਾ ਇਹ ਦੁੱਖ ਵੰਡਣ ਆਏ ਆ। ਨਹੀਂ ਤੁਸੀਂ ਜਲੰਧਰ ਤੋਂ ਆ ਜੀ? ਜਲੰਧਰ। ਜਦੋਂ ਪਿਛਲੀ ਫਿਲਮ ਬਣਾਈ ਨਾ, ਅਸੀਂ ਆ ਕੇ ਆ ਪਾਣੀ ਦਿਖਾਇਆ ਸੀ। ਇੱਕ ਮੁੰਡਾ ਜਲੰਧਰ ਦਾ ਨਾ, ਉਹ ਮੈਨੂੰ ਹਰ ਵਾਰੀ ਉਹਦਾ ਨਾਮ ਭੁੱਲ ਜਾਂਦਾ। ਕਾਸ਼ੀ ਜੀ, ਲਵਾ ਮੁੰਡਾ ਜੀ। ਉਹਨੇ ਉੱਥੋਂ ਮੈਨੂੰ ਜਦੋਂ ਦੱਸਿਆ ਨਾ ਸਾਡਾ ਪਿੰਡ ਇਦਾਂ ਕਰਕੇ ਡੁੱਬ ਗਿਆ, ਉਹ ਮੁੰਡਾ ਰੋ ਪਿਆ ਜੀ ਉਸ ਟਾਈਮ। ਉਹਨੂੰ ਇੰਨਾ ਆਪਣਾ ਦਰਦ ਆਪਣੇ ਪਿੰਡ ਦਾ, ਬੈਠਾ ਬਾਹਰ ਉਹ। ਫਿਰ ਉਹ ਮੁੰਡਾ ਜਿਹੜਾ ਇੱਥੋਂ ਚੇਅਰਮੈਨ ਸੀ, ਉਹ ਵੀ ਲਵਾ ਮੁੰਡਾ। ਇਹਸਾਨ ਸਰ ਜੀ, ਹੁਣ ਸਾਡਾ ਨਾ ਸਭ ਤੋਂ ਵੱਡਾ ਮਸਲਾ ਇਹ ਹੈਗਾ ਵੀ ਇਹ ਜਿਹੜਾ ਤੇ ਨੜਾਉ ਕੇ ਹੋਰਲਮ ਪੱਲਮ ਪੈ ਕੇ ਬੰਦ ਨਾ ਹੋ ਜਾਏ। ਅਸੀਂ ਇਹ ਕਹਿੰਦੇ ਵੀ ਪੱਕਾ ਬਣ ਜਾਏ ਨਾ, ਸਾਰੇ ਲੋਕ ਕੋਸ਼ਿਸ਼ ਕਰਕੇ, ਅਸੀਂ ਆਪ ਵੀ ਨਾਲ ਤਾਵਨ ਕਰਾਂਗੇ, ਇਹ ਪੱਕਾ ਬਣ ਜਾਏ ਤਾਂ ਕਿ ਹਮੇਸ਼ਾ ਲਈ ਚੱਲਦਾ ਰਹੇ। ਇੱਥੇ ਇੱਕ ਟਿਊਬਲ ਹੋਰ ਲੱਗ ਜਾਏ ਨਾ, ਤੇ ਇਹਦੇ ਤੇ ਨਾ ਨਿੱਕੀ ਨਾਗ, ਜਲੰਧਰ, ਵੱਡੀ ਨਾਗ, ਤਿੰਨਾਂ ਪਿੰਡਾਂ ਦਾ ਇੱਥੇ ਤਲਕ ਹੈਗਾ ਵਾ। ਮਰਬੇ ਨਾਲ ਨਾਲ ਲੱਗਦੇ ਤਿੰਨਾਂ ਦੇ। ਆ ਨਾਲ ਦਾ ਮਰਬਾ ਜੀ ਨਿੱਕੀ ਨਾਗ ਦਾ, ਆ ਜਲੰਧਰ ਦਾ, ਪਿੱਛੇ ਵੱਡੀ ਨਾਗ ਦਾ। ਤੇ ਇਹ ਮਰਕਜ਼ ਆ। ਇੱਥੇ ਪਾਣੀ ਦਾ ਛਪੜਾ ਜਿਹੜਾ ਨਾ, ਪਾਣੀ ਦਾ ਛਪੜਾ ਸੀਗਾ। ਇੱਥੇ 4-5 ਫੁੱਟ ਪਾਣੀ ਜਿਹੜਾ ਨਾ ਇੱਥੇ ਹੁੰਦਾ ਸੀ। 15 ਦਿਨ ਹੋ ਗਏ ਟੂਬਲ ਲੱਗੇ ਨੂੰ। ਬਹੁਤ ਫਰਕ ਪਿਆ ਜੀ, ਬਹੁਤ ਫਰਕ ਪਿਆ ਜੀ, ਬਹੁਤ ਫਰਕ ਪਿਆ ਵਾ। ਇਹਦਾ ਅਸੀਂ ਹਰ ਵੇਲੇ ਦੁਆ ਕਰਦੇ ਹਾਂ ਜੀ ਤੁਹਾਡੇ ਵਾਸਤੇ ਕਿ ਅੱਲਾਹ ਤਾਲਾ ਨੇ ਸਾਡੀ ਸੁਣ ਲਈ ਆ। ਤੁਹਾਡੀ ਵਜ੍ਹਾ ਦੇ ਨਾਲ ਅੱਲਾਹ ਤਾਲਾ ਨੇ ਕਰਮ ਕਰਤਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਛਾ, ਕੀ ਤੁਸੀਂ ਦੱਸ ਰਹੇ ਸੀ ਕੀ ਫਰਕ ਪਿਆ? ਭਾਈ ਜੀ ਇੱਥੇ ਇਹ ਟਿਊਬਲ ਚੱਲਣ ਨਾਲ ਇਸ ਦੀਆਂ ਜ਼ਮੀਨਾਂ ਜਿਹੜੀਆਂ ਨੇ, ਇੱਥੇ ਪਾਣੀ ਖਲੋਤਾ ਹੋਣਾ ਸੀ, ਗੋਡੇ ਗੋਡੇ ਲੰਘਿਆ ਨਹੀਂ ਸੀ ਜਾਣਾ, ਵਾਹ ਕੋਈ ਨਹੀਂ ਸੀ ਹੋਣੀ ਇੱਥੋਂ ਦੀ ਲੰਘਣ ਦੀ। ਅੱਲਾ ਦਾ ਸ਼ੁਕਰ ਹੈ, ਟਿਊਬਲ ਚੱਲਣ ਨਾਲ ਇੱਕ ਜਗ੍ਹਾ ਤੇ ਨਹੀਂ, ਆ ਪਰਲੇ ਪਾਸੇ ਤੁਸੀਂ ਰਕਬਾ ਵੇਖੋ, ਇਹ ਪਾਣੀ ਸੜਕ ਦੇ ਉੱਤੇ ਆ ਜਾਂਦਾ ਹੁੰਦਾ ਸੀ। ਅਸੀਂ ਦੇਖ ਕੇ ਗਏ ਸੀ। ਦੇਖ ਕੇ ਗਏ, ਜੇ ਤੁਸੀਂ ਵੇਖਿਆ ਹੋਵੇ ਵੀਰ, ਕੀਤਾ ਵੀ ਤਾਂ ਸਾਰਾ ਕੁਝ। ਹੁਣ ਵੇਖ ਲਓ, ਜਾ ਕੇ ਵੇਖ ਲਓ, ਜ਼ਮੀਨ ਸੁੱਕੀ ਆ। ਉਹ 'ਚ ਕਿਸੇ ਨੇ ਆ ਸਵਾਂਗ ਜਿਹਾ ਬੀਜਿਆ, ਮਾੜਾ ਮਾੜਾ ਉੱਗਿਆ ਵੀ ਆ। ਜਦੋਂ ਫਸਲ ਉੱਗਣ ਲੱਗ ਪਏ ਨਾ, ਫਿਰ ਅੱਲਾ ਦੀ ਰਹਿਮਤ ਹੋਣ ਲੱਗ ਪੈਂਦੀ, ਫਿਰ ਅੱਲਾ ਪਾਕ ਮਿਹਰਬਾਨੀ ਕਰ ਦਿੰਦਾ। ਇਹ ਰਕਬਾ ਜਿਹੜਾ ਨਾ, ਇਹ ਅੱਜ ਤੋਂ ਨਹੀਂ, 30-35 ਸਾਲ ਤੋਂ ਬੇਰਾਨ ਹੈ। ਅੱਜ ਜਿੱਥੇ ਖਲੋਤੇ ਆ ਨਾ, ਇੱਥੇ ਇਹਨਾਂ ਨਾਲ ਪਾਣੀ ਹੋਣਾ ਸੀ। ਹੋਏ ਹੋਏ ਹੋਏ। ਇਹ ਸੜਕ ਜਿਹੜੀ ਪੱਕੀ ਹੈ, ਕਮ ਤੋਂ ਕਮ 4-5 ਫੁੱਟ ਉੱਚੀ ਹੈ। 4-5 ਇੱਕ ਸਵਾਲ ਮੇਰੇ ਕੋਲੋਂ ਰਸਤੇ 'ਚ ਕੀਤਾ ਸੀ ਕਿ ਇਹ ਗਰਮੀ ਦੀ ਵਜ੍ਹਾ ਤੋਂ ਨਹੀਂ ਪਾਣੀ ਸੁੱਕ ਗਿਆ। ਮੈਂ ਇਹਨਾਂ ਨੂੰ ਕਿਹਾ ਕਿ ਗਰਮੀਆਂ ਆਉਂਦੀਆਂ ਰਹੀਆਂ, ਪਾਣੀ ਖਲੋਤੇ ਹੀ ਰਹਿੰਦੇ ਰਹੇ ਆ। ਜਿਹੜੀ ਗਰਮੀ ਹੈ ਨਾ ਜੀ, ਗਰਮੀ ਇਹ 'ਚ ਕੋਈ ਸ਼ੱਕ ਨਹੀਂ ਵੀ ਗਰਮੀ ਫਰਕ ਪਾਉਂਦੀ ਸੀ, ਆਖੀ ਵੀ ਨਹੀਂ ਫਰਕ ਨਹੀਂ ਪੈਂਦਾ। ਲੇਕਿਨ ਇੱਕ ਗੱਲ ਹੈ ਵੀ ਗਰਮੀ ਦਾ ਸੁੱਕਾ ਪਾਣੀ ਜਿਹੜਾ ਨਾ, ਜਿਵੇਂ ਹੁਣ ਬਾਰਿਸ਼ ਹੋਈਆਂ ਨੇ, ਪਹਿਲੀ ਬਾਰਿਸ਼ ਹੁੰਦੀ ਤੇ ਪਾਣੀ ਉੱਤੇ ਆ ਜਾਣਾ ਸੀ। ਉਹਦੀ ਵਜ੍ਹਾ ਹੈ ਮੇਰਾ ਤਲਕ ਹੈ ਮਹਿਕਮਾ ਨਹਿਰ ਨਾਲ। ਮੈਨੂੰ ਪਤਾ ਵਾਟਰ ਲਾਗ ਜਦੋਂ ਥੱਲੇ ਲਾਕ ਟੁੱਟਦਾ ਹੈ ਨਾ, ਫਿਰ ਪਾਣੀ ਤੁਰ ਪੈਂਦਾ। ਇਹ ਅਸਾਂ ਇਹਦਾ ਵੈਸੇ ਅਸੀਂ ਇਹਦਾ ਸਰਕਾਰੀ ਤੌਰ ਤੇ ਵੀ ਕਰ ਰਹੇ ਹਾਂ। ਸਰਕਾਰ ਦੇ ਫਿਰ ਟਾਈਮ ਲਾਉਂਦੀ ਹੈ ਨਾ, ਸਰਕਾਰ ਦਾ ਤੇ ਕਦੋਂ PC1 ਬਣਨਾ, ਕਦੋਂ ਸਰਵੇ ਹੋਣਾ, ਕਦੋਂ ਕੋਈ ਕੁਝ ਹੋਣਾ, ਫਿਰ ਜਾ ਕੇ ਸਾਲ ਲੱਗ ਜਾਂਦੇ ਨੇ। ਲਿਹਾਜ਼ਾ ਇਹ ਜਿਹੜਾ ਨਾ, ਇਹ ਖਿਦਮਤ ਕਰਨ ਨੇ ਬੰਦੇ 4-5, ਪਤਾ ਕਿਉਂ ਕਾਮਯਾਬ ਕਿਉਂ ਨੇ? ਇਹ ਢਿੱਡੋਂ ਸਾਫ਼ ਨੇ। ਇਹਨਾਂ ਕੋ ਕਿਸੇ ਨੂੰ ਵੋਟਾਂ ਦੀ ਲੋੜ ਨਹੀਂ, ਕਿਸੇ ਨੂੰ ਪਰਚੀ ਦੀ ਲੋੜ ਨਹੀਂ, ਕਿਸੇ ਕੋ ਪਾਣੀ ਨਹੀਂ ਪੀਣਾ, ਕਿਸੇ ਕੋ ਰੋਟੀ ਨਹੀਂ ਖਾਣੀ, ਕੋਈ ਲਾਲਚ ਨਹੀਂ। ਕੋਈ ਮੈਨੂੰ ਚੌਧਰੀ ਸਾਹਿਬ ਆਖੇ ਕੋ ਮੇਰੇ ਆਉਂਦੇ ਨੂੰ 10 ਬੰਦੇ ਖਲੋਤੇ ਹੋਣੇ, ਇਹਨਾਂ ਲਾਲਚ ਕੋਈ ਨਹੀਂ। ਅੱਲਾਹ ਪਾਕ ਦੀ ਰਜ਼ਾ ਵਾਸਤੇ ਕਰਦੇ ਨੇ। ਤੇ ਜਿਹੜਾ ਬੰਦਾ ਅੱਲਾਹ ਦੀ ਰਜ਼ਾ ਵਾਸਤੇ ਕਰਦਾ, ਤੇ ਉਹ ਰਾਤੀ ਅਜ਼ਰ ਪ੍ਰਵੇਜ਼ ਗੁੱਜਰ ਸਾਹਿਬ ਵੀ ਆਏ ਸੀ, ਉਹ ਵੀ ਕਹਿੰਦੇ ਮੰਮੀ 4 ਟਿਊਬਲ ਮੰਨ ਕੇ ਗਿਆ, ਮੰਮੀ ਲਾਉਣਾ। ਮੈਂ ਕਿਹਾ ਜੀ ਤੁਸੀਂ ਇੰਜ ਕੰਮ ਕਰੋ, ਚੌਂ ਨਾ ਨਹੀਂ ਸੜਦਾ, ਇੱਥੇ ਜਿੰਨੇ ਮਰਜ਼ੀ ਲਾਈ ਜਾਓ, ਚੱਲਦੇ ਜਾਣਗੇ ਅੱਲਾਹ ਦੇ ਹੁਕਮ ਨਾਲ। ਤੇ ਇਹ ਏਰੀਆ ਸਾਰਾ ਜਿਹੜਾ ਨਾ ਜੀ, ਇਹ ਘੱਟ ਤੋਂ ਘੱਟ ਫੈਸਲਾਬਾਦ ਡਿਸਟ੍ਰਿਕਟ ਦਾ 10-15 ਹਜ਼ਾਰ ਮਰਬਾ ਡਿਸਟਰਬ ਆ, ਜਿਹਦੀ ਵਜ੍ਹਾ ਤੋਂ ਨਾ ਇਹ ਸਾਰੇ ਦਾ ਸਾਰਾ ਸਿਲਸਿਲਾ ਚੱਲਣ ਡਿਆ। ਇਹ ਸੇਮ ਦੇ ਨਾਲ ਨਾਲ ਜਿੰਨੇ ਰਕਬੇ ਨੇ ਨਾ, ਸਾਰੇ ਇਸ ਤਰ੍ਹਾਂ ਖਰਾਬ ਨੇ। ਬਾਹਰ ਵਾਲੇ ਇਹਨਾਂ ਨੂੰ ਅੱਲਾਹ ਪਾਕ ਨੇ ਹਦਾਇਤ ਦਿੱਤੀ ਹੈ, ਤੇ 2 ਬੰਦੇ ਜਿਹੜੇ ਸਾਡੇ ਨੇ ਨਾ, ਬੇਲੌਸ ਤੁਰੇ ਫਿਰਦੇ ਨੇ ਨਾਲ, ਅੱਲਾਹ ਪਾਕ ਇਹਨਾਂ ਨੂੰ ਇਹਦਾ ਅਜਰੇ ਅਜ਼ੀਮ ਦੇਵੇ। अस्सलाम वालेकुम जी, मेरा नाम जी मनजूर गिल है। अच्छा माशा। ਅਸੀਂ ਸਰਦਾਰ ਸਾਹਿਬ ਤੁਹਾਡੇ ਕੋਲ ਵੀ ਇੱਕ ਵਾਰੀ ਗਏ ਸਾਂ, ਸ਼ਾਇਦ ਸਰਦੀਆਂ 'ਚ ਤੁਹਾਨੂੰ ਮਿਲਣ ਗਿਆ ਹਾਜੀ ਅਫਜ਼ਲ ਤੇ ਮੈਂ ਤੁਹਾਨੂੰ ਮਿਲ ਕੇ। ਹਾਂਜੀ ਤੇ ਇਹ ਬੜਾ ਅੱਛਾ ਸਾਡਾ ਜਿਹੜਾ ਅਸੀਂ ਇਨੀਸ਼ੀਏਟਿਵ ਲਿਆ ਹਾਜੀ ਸਾਹਿਬ, ਹਾਜੀ ਇਫਤਖਾਰ ਸਾਹਿਬ ਨੇ, ਅਸੀਂ ਬੜੇ ਮਸ਼ਕੂਰ ਹਾਂ ਇਹਨਾਂ ਦੇ।
ਇਸ ਤਰ੍ਹਾਂ ਅਸੀਂ ਆਨੇ ਵੀ ਚਲੋ ਖਾਲਾ ਵਿੱਚ ਪੱਕਾ ਬਣ ਜਾਏ ਤੇ ਹੋਰ ਜਦੋਂ ਇਹ ਮਤਲਬ ਪਾਣੀ ਜ਼ਿਆਦਾ ਹੋਵੇ ਬਾਰਿਸ਼ ਦਾ ਖਾਲੇ 'ਚ ਪੈ ਕੇ ਸੇਮ ਤੱਕ ਚਲਾ ਜਾਵੇ ਜੀ ਇਨਸ਼ਾਅੱਲਾ ਤੇ ਇਹ ਟਿਊਬਵੈਲ ਵੀ ਇਨਸ਼ਾਅੱਲਾ ਬਹੁਤ ਇਨਸ਼ਾਅੱਲਾ ਜ਼ਮੀਨਾਂ ਇਨਸ਼ਾਅੱਲਾ ਸਾਡੀਆਂ ਆਬਾਦ ਹੋ ਜਾਣਗੀਆਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਅੱਲਾਹ ਤਾਲਾ ਤੁਹਾਨੂੰ ਹੋਰ ਅਜਰ ਦੇਵੇ ਜੀ ਮਿਹਰਬਾਨੀ ਸ਼ੁਕਰ